ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਹੋ ਤੁਸੀਂ। ਇਸ ਸਮੇਂ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਖਬਰ ਤੇ ਨਜ਼ਰ। ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਜੀ ਮਿੰਟੂ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਾਇਓ ਚਾਨਣਾ ਪਹਿਲੀ ਖਬਰ ਤੇ ਉਧਰ ਪਾਕਿਸਤਾਨੀ ਜਿਹੜਾ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨੂੰ ਜਿਹੜੇ ਖਾਸ ਤੌਰ ਤੋਂ ਪੰਜਾਬ ਤੋਂ ਜਾਂਦੇ ਨੇ ਉਹਨਾਂ ਨੂੰ ਵੈਲਕਮ ਕਰਨ ਵਾਲਾ ਨਾਸਿਰ ਢਿੱਲੋਂ ਖਾਸਾ ਚਰਚਿਤ ਚਿਹਰਾ ਹੈ ਪੰਜਾਬੀ। ਉਸ ਨੂੰ ਇੱਧਰਲੇ ਵਾਲੇ ਵੀ ਉੱਧਰਲੇ ਵੀ ਚੰਗੀ ਤਰ੍ਹਾਂ ਜਾਣਦੇ ਨੇ। ਉਸ ਨੂੰ ਇੱਧਰ ਭਾਰਤੀ ਮੀਡੀਆ ਨੇ ਚੰਗਾ ਕ੍ਰਿਮੀਨਲ ਦਰਗਾਨਿਆ ਹੋਇਆ। ਲਗਾਤਾਰ ਉਸ 'ਤੇ ਟਿੱਪਣੀਆਂ ਹੋ ਰਹੀਆਂ ਨੇ, ਪ੍ਰੋਗਰਾਮ ਹੋ ਰਹੇ ਨੇ ਕਿ ਨਾਸਿਰ ਢਿੱਲੋਂ ਇਸ ਤਰੀਕੇ ਦੇ ਨਾਲ ਵੱਖ-ਵੱਖ ਲੋਕਾਂ ਨਾਲ ਉਸਦੇ ਸੰਬੰਧ ਸੀ, ਜਾਣਕਾਰੀ ਲੀਕ ਕੀਤੀ ਜਾਂਦੀ ਸੀ। ਪਰ ਇਹ ਸਾਰੇ ਦੇ ਬਾਰੇ ਤਾਂ ਆਪਾਂ ਬਹੁਤਾ ਨਹੀਂ ਜਾਣਦੇ, ਪਰ ਇਸ ਗੱਲ ਤੇ ਪਾਇਓ ਚਾਨਣਾ। ਉਧਰ ਨਾਸਿਰ ਢਿੱਲੋਂ ਨੇ ਇਸ ਸਾਰੇ ਤੇ ਸਫਾਈ ਦਿੱਤੀ ਹੈ, ਉਹ ਆਖ ਕੀ ਰਿਹਾ ਜੀ? ਉਸ ਤੋਂ ਪਹਿਲਾਂ ਆਪਾਂ ਗੁਰਪ੍ਰੀਤ ਜੀ ਅੱਜ ਦੀ ਜਿਹੜੀ ਜਸਵੀਰ ਸਿੰਘ ਦੀ ਪੇਸ਼ੀ ਸੀ ਉਹਦੇ ਤੇ ਝਾਤ ਮਾਰ ਲਈਏ ਕਿ ਇਸ ਦਾ 2 ਦਿਨ ਦਾ ਜਿਹੜਾ ਰਿਮਾਂਡ ਖਤਮ ਹੋਇਆ ਤੇ ਖਤਮ ਹੋਣ ਉਪਰੰਤ ਜਦੋਂ ਇਸ ਨੂੰ ਮੋਹਾਲੀ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ 14 ਦਿਨਾਂ ਵਾਸਤੇ ਨਿਆਇਕ ਹਿਰਾਸਤ ਜੁਡੀਸ਼ੀਅਲ ਕਸਟਡੀ ਯਾਨੀ ਜੇਲ੍ਹ ਭੇਜ ਦਿੱਤਾ ਹੈ ਜੀ। ਜਸਵੀਰ ਦੇ ਵਕੀਲ ਜਿਹੜੇ ਮੋਹਿਤ ਕੁਮਾਰ ਦੁੱਪੜ ਨੇ ਉਹਨਾਂ ਨੇ ਦੱਸਿਆ ਕਿ ਅੱਜ ਪੁਲਿਸ ਦੇ ਵੱਲੋਂ ਰਿਮਾਂਡ ਦੀ ਮੰਗ ਕੀਤੀ ਨਹੀਂ ਗਈ। ਇੰਟਰਸਟਿੰਗ ਹੈ ਜੀ। ਪੁਲਿਸ ਨੇ ਆਪਣੀ ਜੋ ਵੀ ਪੁੱਛਗਿੱਛ ਹੈ, ਇੰਟਰੋਗੇਸ਼ਨ ਹੈ, ਉਹ ਲਗਭਗ ਕਰ ਲਈ ਹੈ ਤਾਂ ਫਿਰ ਜੁਡੀਸ਼ੀਅਲ ਕਰ ਦਿੱਤਾ ਗਿਆ। ਅੱਛਾ, ਇਹਦੇ ਵਿੱਚ ਫੇਰ ਵਕੀਲ ਨੇ ਕਿਹਾ, ਹੁਣ ਦੇਖੋ ਮੀਡੀਆ ਦੀ ਹੀ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਇੱਥੇ ਕੱਲ ਮੇਨ ਸਟ੍ਰੀਮ ਦੇ ਇੱਕ ਮੀਡੀਆ ਹਾਊਸ ਦੇ ਨਾਲ ਮੁਖਾਤਬ ਹੋਇਆ ਫੋਨੋ ਦੇ ਥਰੂ, ਮੈਂ ਉੱਥੇ ਵੀ ਇਹੋ ਗੱਲ ਕੀਤੀ ਸੀ। ਆ ਵੇਖੋ ਹੁਣ ਜਸਵੀਰ ਬਾਰੇ ਅੱਜ ਮੈਂ ਇੱਕ ਕਿ 2 ਅਖਬਾਰਾਂ 'ਚ ਪੜ੍ਹਿਆ ਗਰਲਫ੍ਰੈਂਡ ਬਾਰੇ। 2 ਚੀਜ਼ਾਂ ਆਈਆਂ ਕਿ ਨਾਸਿਰ ਢਿੱਲੋਂ ਦੇ ਨਾਲ ਇਹਦੇ ਤਾਲੁਕਾਤ ਇਸ ਤਰ੍ਹਾਂ, ਤੇ ਸੈਕਿੰਡ ਥਿੰਗ ਕਿ ਇੱਕ ਇਹਦੀ ਗਰਲਫ੍ਰੈਂਡ ਆ। ਹੁਣ ਦੇਖੋ ਬੰਦਾ ਵਿਆਹਿਆ ਵਰਿਆ ਯਾਰ ਗੁਰਪ੍ਰੀਤ ਜੀ, ਖੁਦਾ ਨਾ ਖਾਸਤਾ ਕੱਲ ਨੂੰ ਮੰਨ ਲਓ ਬੰਦਾ ਬਰੀ ਹੋ ਜਾਂਦਾ ਹੈ, ਹਾਂਜੀ, ਕੋਰਟ ਉਹਨੂੰ ਬਰੀ ਕਰ ਦਿੰਦਾ, ਪਰ ਜੋ ਆਹ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਕੀ ਮੀਡੀਆ ਉਹਦੇ ਵਾਸਤੇ ਮਾਫੀ ਮੰਗੇਗਾ? ਵੱਡਾ ਕਿਉਂ? ਕਿਉਂਕਿ ਉਹਦੇ ਵਕੀਲ ਦਾ ਦਾਅਵਾ ਹੈ ਕਿ ਅੱਜ ਜਿਹੜੀ ਸੁਣਵਾਈ ਹੋਈ ਆ, ਸੁਣਵਾਈ ਦੇ ਦੌਰਾਨ ਗਰਲਫ੍ਰੈਂਡ ਦਾ ਕੋਈ ਨਾਂ ਹੀ ਨਹੀਂ, ਕੋਈ ਜ਼ਿਕਰ ਹੀ ਨਹੀਂ। ਜੀ ਜੀ, ਨਾ ਕੋਈ ਕੰਪਿਊਟਰ ਦੀ ਗੱਲ ਹੋਈ ਹੈ, ਨਾ ਕੋਈ ਲੈਪਟਾਪ ਦੀ ਗੱਲ ਹੋਈ ਜੋ ਮੀਡੀਆ ਕਹਿ ਰਿਹਾ। ਉਹ ਕਹਿੰਦੇ ਕਿ ਬਾਕੀ ਹੁਣ ਦੇਖੋ ਗੱਲ ਕੀ ਹੁੰਦੀ ਹੈ ਕਿ ਚਾਰਜ ਸ਼ੀਟ ਜਦੋਂ ਫਾਈਲ ਹੋਏਗੀ ਜੀ ਉਦੋਂ ਹੀ ਪਤਾ ਲੱਗੇਗਾ ਨਾ ਕਿ ਕੀ ਉਹਨਾਂ ਦੇ ਕੋਲ ਐਵੀਡੈਂਸ ਹੈ, ਕੀ ਹੈ ਕੀ ਨਹੀਂ ਹੈ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਹੁਣ ਇੱਕ ਵੱਡਾ ਸਵਾਲ ਹੈ ਕਿ ਕੀ ਹਰਿਆਣਾ ਪੁਲਿਸ ਵੀ ਜਸਵੀਰ ਸਿੰਘ ਤੋਂ ਪੁੱਛਗਿੱਛ ਕਰੇਗੀ ਕਿ ਨਾ। ਰਹੀ ਗੱਲ ਹੁਣ ਜਿਹੜਾ ਯੂਟਿਊਬਰ ਹੈ ਉਧਰ ਦਾ ਨਾਸਿਰ ਢਿੱਲੋਂ, ਉਹਦੀ ਜੀ ਹੁਣ ਉਹਦੇ ਤੇ ਆ ਜਾਈਏ। ਇਸ ਗੱਲ ਦੀ ਤਹਿ ਤੱਕ ਜਾਣਾ ਪਵੇਗਾ ਗੁਰਪ੍ਰੀਤ ਜੀ ਕਿ ਗੱਲ ਕਿੱਥੋਂ ਸ਼ੁਰੂ ਹੁੰਦੀ ਹੈ ਨਾਸਿਰ ਢਿੱਲੋਂ ਦੀ। ਪਹਿਲੀ ਗੱਲ ਹੈ ਨਾਸਿਰ ਢਿੱਲੋਂ ਇਹ ਮਤਲਬ ਕਿ ਕਨਵਰਟਡ ਨੇ ਤੇ ਪਿੰਡ ਇਹਨਾਂ ਦਾ ਪਿਛਲਾ ਜਿਹੜਾ ਪੰਜਵਾੜਿਆ ਜੀ ਮਾਝੇ ਦੇ ਵਿੱਚ, ਠੀਕ ਹੈ ਜੀ। ਤਾਂ ਇਹਨਾਂ ਦੇ ਪੁਰਖੇ ਜਿਹੜੇ ਮੁਸਲਮਾਨ ਕਨਵਰਟ ਹੋਏ ਸਨ, ਹੈਗੇ ਢਿੱਲੋਂ ਨੇ ਜੀ ਜੀ। ਹੁਣ ਨਾਸਿਰ ਢਿੱਲੋਂ ਅਸੀਂ ਵੀ ਇਹਨੂੰ ਬਹੁਤ ਲੰਬੇ ਸਮੇਂ ਤੋਂ ਜਾਣਦੇ ਹਾਂ ਜੀ। ਜਦੋਂ ਇਹ ਸੁਰਖੀਆਂ 'ਚ ਆਇਆ, ਇਹਨੇ ਮਿਲਾਉਣੇ ਸ਼ੁਰੂ ਕੀਤੇ ਬੰਦੇ, ਤਾਂ ਇਹਦਾ ਮਾਣ ਸਤਿਕਾਰ ਆ, ਜਿਵੇਂ ਤੁਹਾਂ ਦੱਸਿਆ ਭੂਮਿਕਾ 'ਚ। ਹੁਣ ਗੱਲ ਇਹ ਆ ਕਿ ਇੰਡੀਅਨ ਮੀਡੀਆ ਛੱਡੋ, ਇੱਕ ਗੋਦੀ ਮੀਡੀਆ ਛੱਡੋ, ਇਹ ਜਿਹੜਾ ਖੋਤੀ ਮੀਡੀਆ ਸਾਡਾ, ਜਿਹੜਾ ਬਿਲਕੁਲ ਖੋਤੀ ਮੀਡੀਆ ਬਣ ਚੁੱਕਾ ਹੈ, ਇਹਦਾ ਰੋਲ ਕੀ ਆ? ਦੇਖੋ ਇੱਕ ਡਿਜੀਟਲ, ਆਪਾਂ ਨੂੰ ਪਤਾ ਹੈ ਕਿ ਡਿਜੀਟਲ ਟੀਮ ਰੱਖੀ ਹੁੰਦੀ ਆ ਅੱਜ ਕੱਲ ਵੱਡੀਆਂ ਅਖਬਾਰਾਂ ਨੇ, ਸਾਰਿਆਂ ਨੇ ਜੀ, ਵੈਬ ਚੈਨਲ ਵਾਲਿਆਂ ਨੇ ਵੀ ਇੱਕ ਡਿਜੀਟਲ ਟੀਮ ਰੱਖੀ ਹੁੰਦੀ ਆ। ਜਿਵੇਂ ਕੋਈ ਖਬਰ ਬ੍ਰੇਕ ਹੁੰਦੀ ਆ ਉਹਨੂੰ ਕਾਪੀ ਪੇਸਟ ਕਰਕੇ ਡਿਜ਼ਾਈਨ ਕਰਕੇ ਕੀ ਉਹਨੂੰ ਬੋਲਦੇ ਜੇ ਤੁਸੀਂ ਆ ਜਿਹੜਾ ਕਰਦੇ ਹੁੰਦੇ ਆ ਤੇ ਗ੍ਰਾਫਿਕ ਬਣਾ ਕੇ ਜੀ, ਗ੍ਰਾਫਿਕ ਬਣਾ ਕੇ ਪੋਸਟ ਕਰਦੇ ਨੇ। ਬਿਲਕੁਲ ਗ੍ਰਾਫਿਕ ਬਣਾ ਕੇ ਉਹਨੂੰ ਪੋਸਟ ਕਰ ਦਿੰਦੇ ਨੇ। ਔਰ ਇਹਦੇ ਨਾਲ ਕੀ ਹੁੰਦਾ ਹੈ ਕਿ ਅੱਜ ਕੱਲ ਫੇਸਬੁੱਕ ਪੈਸੇ ਦਿੰਦਾ ਹੈ ਜੀ ਜੀ, ਕਿ ਮੈਂ ਗਲਤ ਨਹੀਂ ਕਹਿ ਰਿਹਾ ਗੁਰਪ੍ਰੀਤ ਜੀ? ਜੀ ਜੀ ਜੀ, ਇਹਨਾਂ ਚੀਜ਼ਾਂ ਦੇ ਪੈਸੇ ਮਿਲਦੇ ਨੇ, ਮੋਨੇਟਾਈਜੇਸ਼ਨ ਹੋ ਜਾਂਦੀ ਹੈ, ਠੀਕ ਹੈ ਨਾ ਜੀ ਜੀ ਜੀ। ਤਾਂ ਮਤਲਬ ਕਿ ਊਟ ਪਟਾਂਗ ਕੋਈ ਚੱਕਵੀਂ ਕੋਈ ਇੱਧਰ, ਹੁਣ ਮਤਲਬ ਕਿ ਜਿਵੇਂ ਤੁਹਾਨੂੰ ਪਤਾ ਇੰਡੀਆ 'ਚ ਕੋਈ ਨਾ ਕੋਈ ਮਸਾਲੇਦਾਰ ਖਬਰ
ਕੋਈ ਭੜਕਾਊ, ਕੋਈ ਇੱਧਰ ਉੱਧਰ ਦੀ ਲੱਭ ਕੇ ਉਹ ਪਾਉਂਦੇ ਰਹਿੰਦੇ ਨੇ। ਉਹ ਇੱਕ ਦੌੜ ਆ ਸਾਰੇ ਅਦਾਰਿਆਂ 'ਚ। ਇੱਕ ਅਖਬਾਰ ਦੇ ਡਿਜੀਟਲ ਟੀਮ ਦੇ ਬੰਦਿਆਂ ਨੇ ਇੱਕ ਕਟਆਊਟ ਬਣਾ ਦਿੱਤਾ, ਗ੍ਰਾਫਿਕ, ਜਿਸ ਨੂੰ ਤੁਸੀਂ ਆਖਿਆ ਜੀ ਕਿ ਨਾਸਰ ਢਿੱਲੋਂ ਨਿਕਲਿਆ ਪੁਲਿਸ ਦਾ ਸਾਬਕਾ ਸਬ ਇੰਸਪੈਕਟਰ। ਜੀ ਉਹ ਹੈ ਮਤਲਬ ISI ਏਜੰਟ। ਜੀ ਜੀ ਹੁਣ ਉਸ ਕਟਆਊਟ ਨੂੰ ਜਦੋਂ ਸਾਡੇ ਵਰਗਾ ਪੜ੍ਹੇਗਾ ਤੇ ਹੇਠਾਂ ਵੇਖੇਗਾ ਕਿ ਇਸ ਦੀ ਪੁਸ਼ਟੀ ਕਿਸ ਨੇ ਕੀਤੀ ਹੈ, ਕਿ ਇਹਦੇ ਵਿੱਚ ਕਿਸੇ ਸੋਰਸ ਦਾ ਹਵਾਲਾ ਹੈ, ਮਤਲਬ ਕਿ ਭਾਈ ਪੁਲਿਸ ਸੋਰਸਸ ਨੇ ਦੱਸਿਆ ਸਾਨੂੰ, ਜੀ ਜਾਂ ਕਿਸੇ ਸਰਕਾਰੀ ਯਾਨੀ ਸਰਕਾਰ ਦੇ ਬੰਦੇ ਨੇ ਕੁਛ ਕਿਹਾ। ਜੀ ਜੀ ਜਦੋਂ ਉਹਦੇ ਵਿੱਚ ਕੋਈ ਜ਼ਿਕਰ ਹੀ ਨਹੀਂ, ਤਾਂ ਜਿਹੜੇ ਇੱਧਰ ਦੇ ਬੰਦੇ ਆ, ਜਿਹੜੇ ਖਾਸ ਤੌਰ ਤੇ ਰਾਸ਼ਟਰਵਾਦੀ ਕਹਿ ਲਓ, ਤਾਂ ਉਹਨਾਂ ਨੇ ਇਸ ਮੁੱਦੇ ਨੂੰ ਬਹੁਤ ਕੈਚ ਕੀਤਾ ਕਿ ਨਾਸਰ ਢਿੱਲੋਂ ਨਾਲ ਵੈਸੇ ਹੀ ਲੋਕਾਂ ਦੀ ਨਾ ਕਈਆਂ ਦੀ ਚੱਲੀ ਜਾਂਦੀ ਸੀਗੀ। ਜੀ ਨਾਸਰ ਢਿੱਲੋਂ ਜਿਹੜਾ ਕੁਛ ਮਹੀਨਿਆਂ ਤੋਂ ਤੁਹਾਨੂੰ ਪਤਾ ਹੀ ਹੋਏਗਾ ਕਿ ਲਗਾਤਾਰ ਨਿਸ਼ਾਨੇ ਤੇ ਸੀ, ਤਾਂ ਨਾਸਰ ਢਿੱਲੋਂ ਦੇ ਫਿਰ ਵਿਰੋਧੀਆਂ ਨੇ ਇਹ ਗੱਲ ਚੱਕ ਲਈ, ਕਿਉਂਕਿ ਮਾਮਲਾ ਹੈ ਵੀ ਚੱਕਣ ਵਾਲਾ ਹੀ ਸੀ। ਕਿਉਂਕਿ ਹੁਣ ਜਿਹੜਾ ਉਹ ਕਟ ਆਊਟ ਆ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਉਹ ਗ੍ਰਾਫਿਕ ਜਿਸ ਨੂੰ ਤੁਸੀਂ ਆਖਿਆ, ਜੀ ਹੁਣ ਸਾਡੇ ਵਰਗਾ ਉਹਨੂੰ ਇੱਕ ਹੋਰ ਨਿਗਾਹ ਨਾਲ ਦੇਖਦਾ, ਪਰ ਦੂਜਿਆਂ ਵਾਸਤੇ ਨਾਸਰ ਢਿੱਲੋਂ ਸਮਝ ਲਓ ISI ਦਾ ਏਜੰਟ ਆ। ਜਦ ਕਿ DGP ਨੇ ਕੋਈ ਪੁਸ਼ਟੀ ਨਹੀਂ ਕੀਤੀ, ਕਿਸੇ ਪੁਲਿਸ ਦੇ ਸਪੋਕਸਪਰਸਨ ਨੇ ਪੁਸ਼ਟੀ ਨਹੀਂ ਕੀਤੀ, ਕਿਸੇ FIR 'ਚ ਹੁਣ ਤੱਕ ਨਾਸਰ ਦਾ ਨਾਮ ਨਹੀਂ ਆਇਆ, ਕਿਸੇ ਜ਼ਿਲ੍ਹਾ ਦੇ ਵਿੱਚ ਨਾਮ ਨਹੀਂ ਆਇਆ, ਜੈਸਾ ਕਿ ਜਸਵੀਰ ਸਿੰਘ ਦਾ ਵਕੀਲ ਦਾਵਾ ਕਰ ਰਿਹਾ। ਜੀ ਜੋਤੀ ਮਲਹੋਤਰਾ ਵਾਲੇ ਕੇਸ ਦੇ ਵਿੱਚ ਵੀ ਆਫੀਸ਼ੀਅਲੀ ਆਪਾਂ ਨਾਸਰ ਢਿੱਲੋਂ ਦਾ ਕਿਤੇ ਜ਼ਿਕਰ ਨਾ ਸੁਣਿਆ। ਜੀ ਤਾਂ ਫਿਰ ਨਾਸਰ ਢਿੱਲੋਂ ISI ਦਾ ਏਜੰਟ ਹੈ ਜਾਂ ਨਹੀਂ, ਮੈਂ ਜਾਂ ਤੁਸੀਂ ਕਿਵੇਂ ਤੈਅ ਕਰ ਸਕਦੇ? ਇਹ ਤਾਂ ਸਾਡੇ ਜਿਹੜੇ ਇਨਵੈਸਟੀਗੇਟਰ ਨੇ, ਜਿਹੜੇ ਸਾਡੇ ਏਜੰਸੀਆਂ ਵਾਲੇ ਨੇ, ਉਹ ਕਰਨਗੇ, ਉਹੀ ਲੱਭਣਗੇ। ਤੇ ਨਾਸਰ ਢਿੱਲੋਂ ਨੇ ਇਹਦੇ ਤੇ ਹੀ ਗੱਲ ਕਹੀ, ਉਹਨੇ ਆਖਿਆ ਕਿ ਜੇ ਮੈਂ ISI ਦਾ ਏਜੰਟ ਆ ਤੇ ਫਿਰ ਮੇਰੇ ਕੋਲ ਤੇ ਮਨਜਿੰਦਰ ਸਿੰਘ ਸਿਰਸਾ ਵੀ ਆਉਂਦਾ ਰਿਹਾ, ਮੇਰੇ ਕੋਲ ਤੇ ਵੱਡੇ ਵੱਡੇ ਸਟਾਰ ਆਏ ਨੇ ਕਿ ਉਹ ISI ਦੇ ਏਜੰਟ ਆ। ਤੇ ਇਸ ਕਰਕੇ ਉਹਨੇ ਸਫਾਈ ਦਿੱਤੀ, ਉਹਨੇ ਆਖਿਆ ਦਾਨਿਸ਼ ਜਿਹਦੇ ਦੀ ਤੁਸੀਂ ਗੱਲ ਕਰਦੇ ਹੋ, ਦਾਨਿਸ਼ ਜਿਹੜਾ ਹੈ ਉਹ ਸਫਾਰਤੀ ਹੈ ਹੀ ਨਹੀਂ, ਅਧਿਕਾਰੀ ਹੈ ਹੀ ਨਹੀਂ, ਉਹ ਤੇ PA ਆ। ਤੇ ਅਸੀਂ ਜਦੋਂ ਏਦਾਂ ਵਿਛੜੇ ਮਿਲਾਉਣੇ ਸ਼ੁਰੂ ਕੀਤੇ, ਸਾਡੀ ਜਾਣ ਪਛਾਣ ਹੈਗੀ, ਅਸੀਂ ਕਿਹੜਾ ਮੁਨਕਰ ਆ। ਉਹਨੇ ਆਖਿਆ 2 ਮੇਰੇ ਮੋਬਾਈਲ ਹੈ, ਭਾਰਤੀ ਏਜੰਸੀਆਂ ਜਦੋਂ ਵੀ ਚਾਹੁਣ ਮੈਂ ਦੇਣ ਨੂੰ ਤਿਆਰ ਆ, ਤੁਸੀਂ ਪਤਾ ਕਰ ਲਓ ਮੈਂ ਕਿਹੜਾ ਏਜੰਟ ਆ। ਤਾਂ ਗੱਲ ਇਹ ਆ ਕਿ ਇਹ ਇਸ ਵੇਲੇ ਕਹਿ ਲਓ ਇੱਕ ਜਿਵੇਂ ਬਿਨਾਂ ਸਿਰ ਪੈਰ ਤੋਂ, ਮੈਂ ਨਹੀਂ ਕਹਿੰਦਾ ਨਾਸਰ ਗਲਤ ਹੈ ਜਾਂ ਸਹੀ ਹੈ, ਮੈਂ ਨਹੀਂ ਕਹਿੰਦਾ ਕੁਛ ਵੀ, ਮੈਂ ਕਹਿੰਦਾ ਕਿ ਪਹਿਲਾਂ ਘੱਟੋ ਘੱਟ ਗੱਲ ਦਾ ਕੋਈ ਸਿਰ ਪੈਰ ਤੇ ਦੇਖ ਲਓ, ਕੋਈ ਸਿਰਾ ਤਾਂ ਫੜ ਲਓ ਨਾ ਕਿਸੇ ਗੱਲ ਦਾ ਕਿ ਭਾਈ ਕਿਤੇ ਸਰਕਾਰੀ ਤੌਰ ਤੇ ਪੁਸ਼ਟੀ ਹੈ। ਪਰ ਜਦੋਂ ਮੀਡੀਆ ਨੂੰ ਹੁਣ ਮਤਲਬ ਕਿ ਇਹ ਹੀ ਨਹੀਂ ਰੈਗਰੈਟ ਹੈਗਾ, ਇਹਨਾਂ ਨੂੰ ਮਤਲਬ ਕਿ ਮਹਿਸੂਸ ਨਹੀਂ ਹੁੰਦਾ ਕਿ ਦਾਨਿਸ਼ ਨੂੰ, ਜਿਸ ਨੂੰ ਇਹ ਅਧਿਕਾਰੀ ਲਿਖਦੇ ਰਹੇ ਨੇ, ਅਧਿਕਾਰੀ ਬੋਲਦੇ ਰਹੇ ਨੇ, ਉਹ ਐਕਚੁਅਲ 'ਚ ਅਧਿਕਾਰੀ ਹੈ ਨਹੀਂ। ਤਾਂ ਕਿਸੇ ਵੀ ਅਦਾਰੇ ਨੇ ਇਸ ਗੱਲ ਦੀ ਬਈ ਮੈਂ ਨਹੀਂ ਸਮਝਦਾ ਕਿ ਕੋਈ ਇਹਨਾਂ ਨੇ ਕੋਈ ਪੁਸ਼ਟੀ ਕੀਤੀ ਹੋਵੇ, ਜਾਂ ਇਹਨਾਂ ਨੇ ਕੋਈ ਇਹਦਾ ਕੋਰੀਜ਼ੰਡਮ ਲਾਇਆ ਹੋਵੇ ਕਿ ਹਾਂ ਭਾਈ ਸਾਡੇ ਤੋਂ ਗਲਤੀ ਹੋ ਗਈ ਹੈ, ਜਾਂ ਵੀ ਇਹ ਨਾਸਰ ਜਿਹੜਾ ਝੂਠ ਬੋਲਦਾ ਉਹ ਅਧਿਕਾਰੀ ਸੀ, ਕਿਸੇ ਨੇ ਕਾਊਂਟਰ ਵੀ ਨਹੀਂ ਕੀਤਾ। ਇਸ ਕਰਕੇ ਹੁਣ ਜਿਵੇਂ ਉਹਨੇ ਮਨਜਿੰਦਰ ਸਿੰਘ ਸਿਰਸੇ ਦਾ ਨਾਮ ਲਿਆ, ਸਾਰੇ ਚੁੱਪ ਕਰਕੇ ਬਹਿ ਗਏ ਜੀ। ਹੁਣ ਦੇਖ ਲਓ ਤੁਹਾਡੇ ਸਾਹਮਣੇ ਜੀ ਜੀ ਇਹ ਸਾਰਾ ਕੁਝ ਹੈ। ਸੋ ਦੇਖ ਸਕਦੇ ਹੋ ਕਿ ਉਧਰੋਂ ਵੀ ਕਹਿ ਲਓ ਵੀ ਕਾਊਂਟਰ ਅਟੈਕ ਫਿਰ ਤਕੜਾ ਹੀ ਆਇਆ, ਜਦੋਂ ਉਹਨੇ ਵੀ ਬੰਦਾ ਚੁਣ ਕੇ ਨਾਮ ਲਿਆ ਹੈ ਵੀ ਨਾਮ ਵੀ ਇਹੋ ਜਿਹੇ ਬੰਦੇ ਦਾ ਲਓ ਵੀ ਸੱਚੀਓ ਸਾਰੇ ਚੁੱਪ ਕਰ ਜਾਣੇ ਵੀ। ਚਲੋ ਅੱਗੇ ਚੱਲਦੇ ਹਾਂ। ਉਧਰ CM ਮਾਨ ਹੋਣਾ ਦੇ ਵੱਲੋਂ ਤਿੱਖੇ ਹਮਲੇ ਸ਼ੁਰੂ ਹੋ ਗਏ ਨੇ ਜੀ ਖਾਸੇ ਉਧਰ, ਪਰ ਮੈਂ ਦੇਖ ਰਿਹਾ ਸੀ ਲੁਧਿਆਣੇ ਤਾਂ ਇਹਨਾਂ ਦੇ ਆਪਣੇ ਕੈਂਡੀਡੇਟ ਨੇ ਹੀ ਗਲ ਫਾਹਾ ਪਾ ਲਿਆ, ਕਿਉਂਕਿ ਕਿਤੇ ਲੈ ਨਾ ਜਾਵੇ ਮਾਹੌਲ ਚੱਲ ਰਿਹਾ ਜੀ। ਦੇਖੋ ਉਹ ਤੇ ਮਤਲਬ ਕਿ ਕਰਤਾਰ ਸਿੰਘ ਸਰਾਭਾ ਦਾ ਨਾਂ ਹੀ ਭੁੱਲ ਗਿਆ, ਇਹ ਵੀ ਕਮਾਲ ਦੀ ਗੱਲ ਆ। ਤੇ ਨਾਲੇ ਸਰਾਭਾ ਨਗਰ, ਉੱਥੇ ਸਰਾਭਾ ਪਿੰਡ ਵੀ ਤਾਂ ਲੁਧਿਆਣੇ ਜ਼ਿਲ੍ਹੇ 'ਚ ਹੈ ਨਾ। ਹਾਂਜੀ ਜੀ। ਤੇ ਸਰਾਭਾ ਨਗਰ ਵੀ ਲੁਧਿਆਣੇ ਦੇ ਵਿੱਚ ਹੈ ਜੀ। ਉਧਰੋਂ ਰਾਣਾ ਗੁਰਜੀਤ ਦੇ ਗੇਅਰ ਫਸ ਗਏ ਸਤਿਆਮਤ ਜੈਤੇ ਤੇ ਜੀ। ਇਹ ਚੱਲਦਾ ਹੈ ਜੀ ਕੰਮ। ਤਾਂ ਦੇਖੋ ਜਿਵੇਂ ਜਿਵੇਂ ਇਲੈਕਸ਼ਨ ਕੈਂਪੇਨ ਦੇ ਵਿੱਚ ਭਗਵੰਤ ਮਾਨ ਜੀ ਅੱਗੇ ਵਧਦੇ ਹੁੰਦੇ ਆ, ਤੇ ਆਪਾਂ ਨੂੰ ਪਤਾ ਹੈ ਬਹੁਤ ਅਗਰੈਸਿਵ ਹੋ ਜਾਂਦੇ ਨੇ, ਫਿਰ ਇਹਨਾਂ ਦੇ ਜਿਹੜੇ ਹਮਲੇ ਨੇ ਬੜੇ ਤਿੱਖੇ ਹੁੰਦੇ ਨੇ। ਅੱਛਾ,
ਅੱਜ ਇਹ ਪੂਰੇ ਜਲਾਉ ਦੇ ਵਿੱਚ ਸੀਗੇ। ਜੀ ਇਹ ਕਹਿੰਦੇ ਵੀ ਨਾ ਕੋਈ ਇਹਨਾਂ ਦਾ ਸੁਖਬੀਰ ਬਾਦਲ ਦਾ ਕੋਈ ਜੋੜ ਰਿਹਾ ਵੀ ਜਿੱਥੇ ਪਲਸਤਰ ਨਾ ਹੋਇਆ ਹੋਵੇ, ਜੀ ਤੇ ਨਾ ਇਹ ਕੋਈ ਇਹਨਾਂ ਦਾ ਗੱਠ ਜੋੜ ਰਿਹਾ। ਵੈਸੇ ਮੈਂ ਇੱਥੇ ਪਹਿਲਾਂ ਸ਼ੁਰੂ ਚ ਇੱਕ ਥੋੜਾ ਜਿਹਾ ਬ੍ਰੇਕ ਲਵਾਂਗਾ। ਜੀ ਕੋਈ ਮਸ਼ਹੂਰੀ ਨਹੀਂ ਦੇਣ ਲੱਗੇ, ਆਪਾਂ ਸਬਜ਼ੀ ਨਹੀਂ ਵੇਚਣ ਲੱਗੇ। ਤੁਹਾਨੂੰ ਯਾਦ ਆ ਜਦੋਂ ਇਹਨਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਸੀਗਾ, ਹਾਂਜੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਮਤਲਬ ਕਿ ਮੈਂ ਵੀ ਬੂਟ ਦੇ ਫੀਤੇ ਬੰਨ ਲਵਾਂ ਤਾਂ ਇਹ ਮਤਲਬ ਕਿ ਬਣਾ ਦਿੰਦੇ ਆ ਕਿ ਭਗਵੰਤ ਮਾਨ ਡਿੱਗ ਪਿਆ ਫਲਾਣਾ ਟਮਕਾ। ਜੀ ਮਤਲਬ ਭਗਵੰਤ ਮਾਨ ਹੋਰਾਂ ਨੇ ਆਪਣੀ ਮਤਲਬ ਜੋ ਬਿਮਾਰੀ ਸੀਗੀ ਉਹਦੇ ਤੇ ਜੋ ਗੱਲਾਂ ਬਾਤਾਂ ਹੋ ਰਹੀਆਂ ਸੀ ਉਹਦੀ ਆਲੋਚਨਾ ਕੀਤੀ ਸੀ ਕਿ ਨਹੀਂ। ਹੁਣ ਦੇਖੋ ਕਿਸੇ ਦੇ ਸੱਟ ਲੱਗਣੀ, ਇਹਨਾਂ ਤੋਂ ਉਮਰ ਚ ਸੁਖਬੀਰ ਸਿੰਘ ਬਾਦਲ ਕੋਈ 15 ਸਾਲ ਵੱਡਾ ਹੀ ਹੋਏ, ਜੀ ਉਹਦੇ ਸੱਟ ਲੱਗ ਗਈ, ਇੱਕ ਲੱਗੀ ਆ, ਦੋ ਲੱਗੀਆਂ। ਪਹਿਲੀ ਗੱਲ ਕਿ ਕਿਸੇ ਦੀ ਸੱਟ ਦਾ ਮਜ਼ਾਕ ਬਣਾਉਣਾ ਠੀਕ ਹੈ ਜੀ। ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮਾਨ ਸਾਹਿਬ ਕੀ ਕਹਿਣਾ ਕੀ ਚਾਹੁੰਦੇ ਆ। ਜੀ ਧਰਮ ਦੇ ਨਾਮ ਤੇ ਪੈਸੇ ਖਾ ਕੇ ਹਰ ਵਕਤ ਗੋਲਕ ਤੇ ਨਜ਼ਰ ਆ, ਕਿੱਥੇ ਜਾਂਦੇ ਫਿਰ ਗੁਰੂ ਘਰ ਦਾ ਅਪਮਾਨ ਕਰਕੇ ਗੋਲਕ ਦੇ ਪੈਸੇ ਖਾ ਕੇ ਆਏ, ਇੱਥੇ ਨਿਕਲਦੇ ਕਹਿੰਦੇ ਇੱਥੇ ਹੀ ਸਰ ਗਿਆ, ਇੱਥੇ ਹੀ ਨਰਕ ਆ। ਹੁਣ ਪਲਸਤਰ ਤੇ ਪਲਸਤਰ ਚੜੀ ਜਾਂਦਾ, ਕਦੇ ਲੱਤ ਤੇ ਕਦੇ ਬਾਂਹ ਤੇ, ਕੋਈ ਜੋੜ ਨਹੀਂ, ਨਾ ਮਤਲਬ ਕਿ ਗੱਠ ਜੋੜ ਰਿਹਾ। ਕਿੱਦਾਂ ਦੀ ਵਾਹਿਯਾਤ ਗੱਲ ਹੈ ਜੀ। ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਇਹ ਸੋਚਣਾ ਚਾਹੀਦਾ। ਫਿਰ ਕਿਹਾ ਕਿ ਇੱਕ ਸਿਸਵਾ ਤੇ ਦੂਸਰਾ ਸੁਖ ਵਿਲਾਸ ਦੇ ਵਿੱਚ ਰਹਿੰਦਾ, ਯਾਨੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰ ਲਿਆ। ਕਹਿੰਦੇ ਜਿਹੜਾ ਮੁੱਖ ਮੰਤਰੀ ਦਾ ਘਰ ਹੈ ਜਿੱਥੇ ਮੈਂ ਰਹਿਣਾ, ਉੱਥੇ ਦੋ ਘਰ ਆ, ਇੱਕ 44 ਤੇ ਦੂਜਾ 45। ਇੱਕ ਘਰ ਦੇ ਵਿੱਚ ਦਫ਼ਤਰ ਆ, ਦੂਜੇ ਦੇ ਵਿੱਚ ਪਰਿਵਾਰ ਰਹਿੰਦਾ ਹੈ। ਇਹਦੇ ਵਿੱਚ ਕਾਂਗਰਸ ਤੇ ਅਕਾਲੀ ਦਲ ਵਾਲੇ ਨਹੀਂ ਰਹੇ। ਕੈਪਟਨ ਦੇ ਸਮੇਂ ਇੱਕ ਘਰ ਦੇ ਵਿੱਚ ਰੂਸਾ ਰਹਿੰਦੀ ਸੀ, ਜਦਕਿ ਦੂਸਰੇ ਦੇ ਵਿੱਚ ਮਹਾਰਾਣੀ ਤੇ ਉਹਦਾ ਮੁੰਡਾ, ਜਦਕਿ ਇਹ ਖੁਦ ਸਿਸਵਾ ਦੇ ਵਿੱਚ ਰਹਿੰਦੀ ਸੀ। ਹੁਣ ਇੱਥੇ ਵੀ ਰੁਕ ਜਾਈ ਜੀ ਕਿ ਤੁਹਾਡੇ ਘਰ ਜਿਹੜੇ ਤੁਸੀਂ ਆਪ ਹੀ ਦੱਸਿਆ ਕਿ ਦੋ ਘਰ ਹੈ 44 ਤੇ 45, ਇਹਦੇ ਵਿੱਚ ਤੇ ਵੈਭਵ ਵੀ ਰਹਿੰਦਾ ਜੀ। ਜੀ ਜੀ ਅਰੂਸਾ ਜੇ ਰਹਿੰਦੀ ਰਹੀ ਆ ਤੇ ਤੁਹਾਡਾ ਵੈਭਵ ਬੈਠਾ ਜੀ। ਅਰਵਿੰਦ ਕੇਜਰੀਵਾਲ ਫੋਰਟਿਸ ਹਸਪਤਾਲ ਦੇ ਬਿਲਕੁਲ ਸਾਹਮਣੇ ਰਹਿਣ ਡਿਆ ਜੀ, ਜੀ ਸਰਕਾਰੀ ਬਿਲਡਿੰਗ ਦੇ ਵਿੱਚ। ਤਾਂ ਮਤਲਬ ਕਿ ਦੇਖੋ ਉਹੀ ਗੱਲਾਂ ਤੇ ਆ ਗਏ ਨੇ ਮਾਨ ਸਾਹਿਬ। ਹੁਣ ਗੁਰਪ੍ਰੀਤ ਜੀ ਸਵਾਲ ਇਹ ਆ ਕਿ ਬਈ ਜੇ ਤਾਂ ਤੁਸੀਂ ਆਏ ਸੀ ਡਿਵੈਲਪਮੈਂਟ ਦੇ ਨਾਮ ਤੇ, ਜੀ ਜੇ ਤਾਂ ਤੁਸੀਂ ਹੁਣ ਸਹੀ ਹੋ, ਹੁਣ ਮੈਂ ਕੋਈ ਹੋਰ ਸ਼ਬਦ ਨਹੀਂ ਬੋਲਣਾ ਚਾਹੁੰਦਾ, ਇਹ ਮਾਈਕ ਦੀ ਮਰਿਆਦਾ ਹੈ, ਕਿ ਜੇ ਤਾਂ ਤੁਸੀਂ ਸਹੀ ਹੋ ਤਾਂ ਇੱਕ ਵਾਰੀ ਫਿਰ ਬੰਦੇ ਦੇ ਪੁੱਤ ਬਣ ਕੇ ਉੱਥੇ ਕਹੋ ਕਿ ਅਸੀਂ ਡਿਵੈਲਪਮੈਂਟ ਤੇ ਵੋਟ ਮੰਗਾਂਗੇ, ਅਸੀਂ ਭਕਾਈ ਵਾਰ ਕੇ ਵੋਟ ਨਹੀਂ ਮੰਗਣੀ ਜੀ ਕਿ ਕਦੇ। ਉਹਦੇ ਇਹ ਗੱਲਾਂ ਸਰ 2013 ਤੋਂ ਕਰ ਰਹੇ ਨੇ, 14 ਤੋਂ ਕਰ ਰਹੇ ਨੇ ਮਾਨ ਸਾਹਿਬ। ਸੁਖਬੀਰ ਸਿੰਘ ਬਾਦਲ ਏਦਾਂ, ਕੈਪਟਨ ਏਦਾਂ, ਉਦੋਂ ਤੋਂ ਚੱਲਿਆ ਆਉਂਦਾ ਕੰਮ। ਤਾਂ ਮੇਰੇ ਖਿਆਲ ਦੇ ਨਾਲ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਮ ਆਦਮੀ ਪਾਰਟੀ ਦੀ ਸਿਧਾਂਤਕ ਤੌਰ ਤੇ ਮੈਂ ਸਮਝਦਾ ਵਾਂ ਕਿ ਬਹੁਤ ਵੱਡੀ ਨਾਕਾਮੀ ਹੈ ਕਿ ਇਹ ਡਿਵੈਲਪਮੈਂਟ ਤੇ ਵੋਟ ਮੰਗਣ ਦੀ ਬਜਾਏ ਹੁਣ ਆ ਗਏ ਸਿੱਧਮ ਸਿੱਧੇ ਦੂਜੇ ਨਿਸ਼ਾਨਿਆਂ ਤੇ। ਜੀ ਤਾਂ ਬਾਕੀ ਹੁਣ ਦੇਖੋ ਕੀ ਬਣਦਾ ਕਿ ਨਹੀਂ। ਤਾਂ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਤੇ ਨਿਸ਼ਾਨੇ ਕੱਸ ਕੇ ਇਹਦੇ ਸਾਫ਼ ਕਰ ਦਿੱਤਾ ਮਾਨ ਸਾਹਿਬ ਨੇ ਕਿ ਡਿਵੈਲਪਮੈਂਟ ਤੇ ਵੋਟ ਨਹੀਂ ਮੰਗੀ ਜਾਏਗੀ। ਜੀ ਜੀ ਉਹੀ ਗੱਲ ਹੈ ਨਾ, ਤੁਸੀਂ ਜਿਹੜੀ ਚੀਜ਼ ਲੋਕਾਂ ਦੇ ਲਈ ਹੈ ਉਹਦੀ ਗੱਲ ਕਰੋ ਨਾ। ਮੁੱਦੇ ਦੀ ਗੱਲ ਕਰ ਕੌਣ ਰਿਹਾ? ਮੁੱਦੇ ਦੀ ਗੱਲ ਤਾਂ ਉੱਥੇ ਕਰ ਵੀ ਕੋਈ ਨਹੀਂ ਰਿਹਾ। ਸਿਰਫ ਤੇ ਸਿਰਫ ਇੱਕ ਦੂਸਰੇ ਦਾ ਭੰਡੀ ਪ੍ਰਚਾਰ ਕਰਕੇ, ਲੋਕਾਂ ਨੂੰ ਖੁਸ਼ ਕਰਕੇ, ਲੋਕਾਂ ਨੂੰ ਹਸਾ ਕੇ ਵੋਟਾਂ ਲੈਣ ਦਾ ਤਰੀਕਾ ਵਿੱਢਿਆ ਹੋਇਆ। ਬਿਲਕੁਲ ਮੁੱਦੇ ਦੀ ਗੱਲ ਇਹ ਹੈ ਕਿ ਗੋਗੀ ਸਾਹਿਬ ਜਿਨ੍ਹਾਂ ਹਾਲਾਤਾਂ ਦੇ ਵਿੱਚ ਚਲੇ ਗਏ ਨੇ ਸੰਸਾਰ ਤੋਂ, ਮੇਰੀ ਹਮਦਰਦੀ ਹੈ। ਜੀ ਜੀ ਬੰਦਾ ਉਹ ਮਾੜਾ ਨਹੀਂ ਸੀ, ਬੀਬਾ ਸੀ ਬੰਦਾ ਉਹ, ਠੀਕ ਹੈ, ਰਾਜਨੀਤੀ ਹੈ, ਰਾਜਨੀਤੀ 'ਚ ਬਹੁਤ ਕੁਛ ਹੁੰਦਾ ਹੈ। ਬਟ ਗੱਲ ਇਹ ਆ ਕਿ ਉਸ ਬੰਦੇ ਨੇ ਤਾਂ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਆ ਕੇ ਗੁਰਪ੍ਰੀਤ ਜੀ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਸੀ। ਜੀ ਜੀ ਇਸ ਮੁੱਦੇ ਤੇ ਯਾਦ ਹੈ ਤੁਹਾਨੂੰ? ਨੀਂਹ ਪੱਥਰ ਤੋੜਿਆ, ਨੀਂਹ ਪੱਥਰ ਆਪ ਤੋੜਿਆ ਉਹਨਾਂ ਨੇ। ਬਿਲਕੁਲ। ਤਾਂ ਮਤਲਬ ਕਿ ਜਿਸ ਤਰ੍ਹਾਂ ਦੀ ਰਾਜਨੀਤੀ ਉਹ ਕਰ ਰਹੇ ਸਨ, ਜਾਂ ਜਿਸ ਤਰ੍ਹਾਂ ਉਹਨਾਂ ਦੀ ਖੁਦਕੁਸ਼ੀ ਦਾ ਕਾਰਨ ਇਹ ਗਿਣਿਆ ਜਾਂਦਾ ਹੈ, ਮਾਫ ਕਰਨਾ, ਜੀ ਉਹਨਾਂ ਦਾ ਪਰਿਵਾਰ ਜੋ ਮਰਜ਼ੀ ਕਹੇ, ਜੀ ਉਹਨਾਂ ਦੀ ਵਾਈਫ ਨੂੰ ਮੁੜ ਕੇ ਇਹਨਾਂ ਨੂੰ ਅਹੁਦਾ ਵੀ ਦੇਣਾ ਪਿਆ, ਤੁਹਾਨੂੰ ਪਤਾ ਹੋਏਗਾ। ਜੀ ਜੀ
ਤਾਂ ਮਤਲਬ ਮੈਂ ਮੰਨਦਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਸੀ ਕਿ ਕੀ ਉਹ ਰਾਜਸੀ ਕਾਰਨਾਂ ਕਰਕੇ ਤਾਂ ਨਹੀਂ ਇੱਥੋਂ ਤੱਕ ਪਹੁੰਚੇ, ਕਿਉਂਕਿ ਉਹਨਾਂ ਦਾ ਸ਼ਾਨਦਾਰ ਪਰਿਵਾਰ ਸੀ, ਜੀ ਦੋਵਾਂ ਦੀ ਮੀਆਂ ਬੀਵੀ ਦੀ ਬਹੁਤ ਬਣਦੀ ਸੀ, ਬਹੁਤ ਪਿਆਰ ਸੀ ਉਹਨਾਂ ਦਾ, ਸਭ ਕੁਝ ਸੀ ਗੋਗੀ ਜੀ ਦੇ ਕੋਲ, ਕਿਹੜੀ ਚੀਜ਼ ਦੀ ਕਮੀ ਸੀ? ਜੀ ਤਾਂ ਰਾਜਨੀਤਿਕ ਦਬਾਅ ਤਾਂ ਨਹੀਂ ਸੀ। ਤਾਂ ਜਿਹੜੇ ਮੁੱਦੇ ਤੇ ਫਿਰ ਉਹ ਬੰਦਾ ਅੰਤਲੇ ਦਮ ਤੱਕ ਲੜਦਾ ਰਿਹਾ, ਤੁਸੀਂ ਉਸ ਮੁੱਦੇ ਦੀ ਵੀ ਗੱਲ ਕਰ ਲਓ ਨਾ। ਜੀ ਇਹ ਤਾਂ ਹੈ। ਸੋ ਉਧਰ ਅੱਗੇ ਚਲੀਏ, ਪ੍ਰਗਟ ਸਿੰਘ ਹੁਣੀ ਕਹਿ ਰਹੇ ਨੇ ਕਿ ਬਾਹਰੀਆਂ ਨੂੰ ਗੱਫੇ ਵੰਡੇ ਜਾ ਰਹੇ ਨੇ। ਦੇਖੋ ਇਹਨਾਂ ਨੇ ਉਸੇ ਗੱਲ ਦਾ ਜ਼ਿਕਰ ਕੀਤਾ ਹੈ ਜਿਹੜਾ ਸ਼ਾਇਦ ਆਪਾਂ ਸਭ ਤੋਂ ਪਹਿਲਾਂ, ਆਪਣੀ ਟੀਮ ਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਆਪਾਂ ਪਹਿਲਾਂ ਹੀ ਮੁੱਦਾ ਚੱਕ ਦਿੱਤਾ ਸੀਗਾ, ਦੱਸ ਦਿੱਤਾ ਸੀਗਾ ਪਨ ਮੀਡੀਆ ਚੋਂ ਜਦੋਂ ਆਪਣੇ ਬੱਚੇ ਕੱਢੇ ਗਏ ਨੇ ਪੰਜਾਬੀ। ਹਾਂਜੀ ਜੀ ਉਹ ਆਪਾਂ ਸਭ ਤੋਂ ਪਹਿਲਾਂ ਕਰਤਾ ਸੀਗਾ, ਜਾਣਕਾਰੀ ਸੀਗੀ। ਅੱਜ ਇਹਨਾਂ ਨੇ ਖੁਲਾਸਾ ਕੀਤਾ, ਪ੍ਰਗਟ ਸਿੰਘ ਹੋਰਾਂ ਨੇ, ਇਹ ਕਹਿੰਦੇ ਕਿ ਵੀ ਪਨ ਮੀਡੀਆ ਚੋਂ ਸਾਡੇ ਜਿਹੜੇ ਬੱਚੇ ਕੱਢੇ ਗਏ ਪੰਜਾਬ ਚੋਂ। ਅੱਛਾ ਮੈਂ ਤੁਹਾਨੂੰ ਇੱਕ ਇੰਟਰਸਟਿੰਗ ਗੁਰਪ੍ਰੀਤ ਜੀ ਗੱਲ ਦੱਸਾਂ। ਜੀ ਜੀ ਉਹਨਾਂ ਦੇ ਵਿੱਚੋਂ ਇੱਕ ਬੱਚੀ ਦਾ ਮੈਨੂੰ ਫੋਨ ਆਇਆ, ਜੀ ਉਸਨੇ ਕਹਾ ਮੇਰੇ ਕਿਸੇ ਦੋਸਤ ਤੋਂ ਨੰਬਰ ਲਿਆ। ਜੀ ਮੇਰਾ ਦੋਸਤ ਆਰਟਿਸਟ ਲਾਈਨ ਦੇ ਵਿੱਚ ਆ ਤੇ 뮤직 ਇੰਡਸਟਰੀ ਚ ਵੀ ਆ, ਜੀ ਤਾਂ ਉਹ ਚਲੋ ਨੋਨ ਸੀ ਕੁੜੀ ਉਹਦੀ, ਤੇ ਉਹਨੇ ਕਿਹਾ ਕਿ ਵੀਰੇ ਅਸੀਂ ਨਾ ਦੋਵੇਂ ਭਰਾ ਜਾਈ ਜਾਂਦੇ ਸੀਗੇ ਤੇ ਗੱਡੀ ਦੇ ਆ ਜਿਵੇਂ ਬਲੂਟੁੱਥ ਹੁੰਦਾ ਤੇ ਉਹਨੇ ਮੈਨੂੰ ਦੱਸਿਆ ਵੀ ਮੈਂ ਫਲਾਣੀ ਕੁੜੀ ਬੋਲਦੀ ਆ, ਜੀ ਤੁਹਾਡਾ ਨੰਬਰ ਫਲਾਣੇ ਤੋਂ ਲਿਆ ਸੀ। ਮੈਂ ਕਿਹਾ ਦੱਸ ਭੈਣੇ। ਜੀ ਉਸਨੇ ਕਿਹਾ ਕਿ ਤੁਹਾਨੂੰ ਪਤਾ ਵੀ ਮੈਨੂੰ ਮਤਲਬ ਕਿ ਮੈਂ ਉੱਥੋਂ ਕਿਉਂ ਆਈ, ਜੀ ਵੀ ਕੱਢੇ ਹੋਰ ਹੈ, ਮੈਂ ਉੱਥੋਂ ਆ ਗਈ ਸੀ। ਜੀ ਉਹ ਕਿਸੇ ਸਰਕਾਰ ਦੇ ਦਫ਼ਤਰ 'ਚ ਕੰਮ ਕਰਦੀ ਸੀ। ਆ ਜਿਹੜੇ ਪਨ ਮੀਡੀਆ ਵਗੈਰਾ ਜਦੋਂ ਹੋਇਆ ਸਾਰਾ ਐਪੀਸੋਡ ਇਹਨਾਂ ਦਿਨਾਂ ਦੀ ਗੱਲ। ਜੀ ਜੀ ਉਹ ਕਹਿੰਦੀ ਕਿ ਮੈਨੂੰ ਕਹਿੰਦੇ ਵੀ ਤੂੰ ਮਿੰਟੂ ਗੁਰੂ ਸਰੀਏ ਨੂੰ ਜਾਣਕਾਰੀਆਂ ਮੁਹੱਈਆ ਕਰਵਾਉਣੀ ਹੈ। ਜੀ ਲੋ ਮੈਂ ਮਾਈਕ ਤੇ ਆਪਣੀ ਰੋਜੀ ਰੋਟੀ ਆ, ਮੈਂ ਉਸ ਕੁੜੀ ਦੀ ਆਵਾਜ਼ ਹੀ ਪਹਿਲੀ ਵਾਰ ਸੁਣ ਰਿਹਾ ਸੀ। ਜੀ ਮੇਰਾ ਕਦੇ ਕੋਈ ਸੰਪਰਕ ਨਹੀਂ। ਤੇ ਉਹਨੇ ਆਖਿਆ ਜਦੋਂ ਇਹਨਾਂ ਨੇ ਇਹ ਗੱਲ ਆਖੀ, ਉਹਨੇ ਆਖਿਆ ਜੇ ਮੇਰਾ ਵੀਰ ਦੇ ਨਾਲ ਤੁਸੀਂ ਨਾ ਜੋੜਦੇ ਹੋ ਨਾ ਚੱਕੋ ਰਜਾਇਨ, ਮੈਂ ਆਪ ਹੀ ਅਸਤੀਫਾ ਦੇ ਗਿਆ। ਜੀ ਮਤਲਬ ਦੇਖੋ ਕੀ ਹਰਕਤਾਂ ਕਰ ਰਹੇ। ਜਿਸ ਕੁੜੀ ਦਾ ਸਾਡੇ ਨਾਲ ਕੋਈ ਤਾਲੁਕਾਤ ਨਹੀਂ, ਬੱਚੀ ਹੈ ਸਾਡੀ ਧੀਆਂ ਰਗੀ, ਤਾਂ ਜੋ ਮਤਲਬ ਕਿ ਸਾਡੇ ਕਦੇ ਸਾਹਮਣੇ ਨਾ ਆਈ ਉਹਦੇ ਤੇ ਇਲਜ਼ਾਮ ਲਾ ਰਹੇ ਨੇ ਇਸ ਤਰ੍ਹਾਂ, ਪੁੱਛਾ ਪੜੇ ਨਾ ਦੇਖੋ। ਤਾਂ ਮਤਲਬ ਇਹ ਜਿਹੜੇ ਕੱਢੇ ਗਏ ਨੇ ਪਨ ਮੀਡੀਆ, ਇਹ ਤਾਂ ਇਹਦੇ ਵਿੱਚ ਹੁਣ ਪ੍ਰਗਟ ਸਿੰਘ ਹੋਰਾਂ ਦਾ ਕਹਿਣਾ ਹੈ ਕਿ 100 ਤੋਂ ਵੱਧ ਬੰਦਾ ਦਿੱਲੀੋਂ ਲਿਆ ਕੇ ਫਿੱਟ ਕਰ ਦਿੱਤਾ ਗਿਆ। ਪਨ ਮੀਡੀਆ ਕੀ ਆ ਕਿ ਪੰਜਾਬ ਸਰਕਾਰ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪ੍ਰਚਾਰ ਤੰਤਰ ਹੈ ਜੀ ਸਰਕਾਰ ਦਾ, ਪਰ ਉਹ ਕੰਮ ਜਿਹੜਾ ਹੈ ਨਾ ਉਹ ਉਹਨਾਂ ਨੂੰ ਟਾਰਗੇਟ ਦਿੱਤਾ ਜਾਂਦਾ। ਮੈਨੂੰ ਦੱਸਿਆ ਫਿਰ ਕੁਝ ਬੰਦੇ ਇਹਨਾਂ ਚੋਂ ਨਿਕਲੇ ਆ ਨਾ ਜਿਹੜੇ ਜੀ ਜਾਂ ਆਲੇ ਦੁਆਲੇ, ਉਹ ਕਹਿੰਦੇ ਕਿ ਸਾਨੂੰ ਟਾਰਗੇਟ ਦਿੱਤਾ ਜਾਂਦਾ ਹੈ, ਆਹ 5-7 ਬੰਦੇ ਆ, ਇਹਨਾਂ ਨੂੰ ਟਰੋਲ ਕਰਨਾ, ਇਹਨਾਂ ਨੂੰ ਇਹ ਕਰਨਾ, ਇਹਨਾਂ ਨੂੰ ਇਹ ਕਰਨਾ। ਤਾਂ ਮਤਲਬ ਕੰਮ ਪਾਰਟੀ ਦਾ ਹੀ ਕਰਦੇ ਆ। ਪਨ ਮੀਡੀਆ ਉਹ ਸਾਮੀਆਂ ਨੇ ਜਿਹਦੇ ਵਿੱਚ ਅੱਛੀ ਖਾਸੀ ਤਨਖਾਹ। ਤੋ ਇਸ ਕਰਕੇ ਉਹ ਪਨ ਮੀਡੀਆ ਵਾਲੇ ਜਿਹੜੇ 40-40 50-50 ਹਜ਼ਾਰ ਤੇ ਬੱਚੇ ਕੰਮ ਕਰਦੇ ਸਨ, ਪ੍ਰਗਟ ਸਿੰਘ ਦਾ ਕਹਿਣਾ ਹੈ ਕਿ ਉਹ ਬਾਹਰੋਂ ਆ ਗਏ। ਜੀ ਇਹਦੇ ਚ ਕੋਈ ਸ਼ੱਕ ਵੀ ਨਹੀਂ। ਮੈਂ ਤੇ ਪਹਿਲਾਂ ਹੀ ਕਹਿਤਾ ਸੀ, ਮੈਂ ਕਿਹਾ ਜੀ ਸਸੋਦੀਆ ਸਾਹਿਬ ਆਏ ਨੇ ਤੇ ਨਾਲ 100-150 ਬੰਦਾ ਹੋਰ ਲਿਆ ਹੈ। ਹੁਣ ਗੱਲ ਜਿਹੜੀ ਆ ਉਹ ਤੁਸੀਂ ਵੇਖੋ ਕਿ ਕੀ ਚੱਲ ਰਿਹਾ। ਮੈਂ ਅੱਜ ਇੱਥੇ ਪੋਸਟ ਵੀ ਪਾਈ ਆ ਕਿ ਸ਼ੂਗਰ ਫੈਟ ਦੇ ਐਮਡੀ ਨੇ 166 ਭਰਤੀਆਂ ਕਰਨੀਆਂ ਸਨ ਤੇ ਉਹਦੇ ਵਿੱਚ ਜਿਹੜੀ 10ਵੀਂ ਦੇ ਵਿੱਚ ਪੰਜਾਬੀ ਲਾਜ਼ਮੀ ਪਾਸ ਕਰਨੀ ਹੁੰਦੀ ਹੈ ਉਹ ਸ਼ਰਤ ਹੀ ਹਟਾ ਦਿੱਤੀ। ਕਹਿੰਦਾ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਆਪੇ ਕਰ ਲੈਣਗੇ ਜੀ। ਜਸਵੰਤ ਜ਼ਫਰ ਜੀ ਅੜ ਗਏ। ਉਹਨਾਂ ਨੇ ਆਖਿਆ ਕਮਾਲ ਹੋ ਗਈ ਆ, ਦੂਜੀਆਂ ਸਟੇਟਾਂ 'ਚ ਆਪਣੀ ਮਾਤ ਭਾਸ਼ਾ ਜਿਹੜੀ ਹੁੰਦੀ ਆ ਉਹਦੇ ਸਗੋਂ ਅੰਕ ਰੱਖੇ ਜਾਂਦੇ ਨੇ ਵਾਧੂ, ਤੇ ਤੁਸੀਂ ਜੜਾਂ 'ਚ ਆਰੀ ਫੇਰਨ ਡਏ ਜੇ। ਦੇਖ ਲਓ ਤਾਂ ਹੁਣ ਇਹ ਕੌਣ ਨੇ, ਇਹ ਅਫਸਰ ਕਿਹੜੇ ਨੇ ਜਿਹੜੇ ਸਾਡੇ ਪੰਜਾਬ ਦਾ ਖਾ ਕੇ ਆਂਦੇ ਹੁੰਦੇ ਆ ਖਾਣਾ ਹਲਵਾਈਆਂ ਦੇ, ਭੌਂਕਣਾ ਕਸਾਈਆਂ ਦੇ। ਇਹ ਖਾ ਤੇ ਸਾਡਾ ਰਹੇ ਨੇ, ਨੁਕਸਾਨ ਇਹ ਸਾਡਾ ਹੀ ਕਰ ਰਹੇ ਨੇ ਜੀ। ਤਾਂ ਤੁਸੀਂ ਦੇਖੋ ਕਿ ਇਹਨਾਂ ਚੋਂ ਕੋਈ ਵੀ ਨਹੀਂ ਬੋਲ ਰਿਹਾ। ਤਾਂ ਬਾਹਰੀਆਂ ਦਾ ਇਨਫਲੂਐਂਸ ਇੰਨਾ ਹੈ ਕਿ ਇਹ ਸਾਡੀ ਬੋਲੀ ਦੀਆਂ ਵੀ ਜੜ੍ਹਾਂ ਵੱਢ ਰਹੇ ਨੇ ਜੀ। ਸੋ ਗੱਲਬਾਤ ਤਾਂ ਇਹ ਬਹੁਤ ਗੰਭੀਰ ਹੈ। ਸੋ ਅੱਗੇ ਚਲੀਏ ਤਾਂ ਏਐਸਆਈ ਦੀ ਹੱਤਿਆ 'ਚ ਸਰਪੰਚ ਨੂੰ ਕਲੀਨ ਚਿੱਟ ਜੀ। ਗੱਲ ਇਹ ਆ ਕਿ ਵੀ ਜੇ ਹੁਣ ਆਪਾਂ ਦੇਖੀਏ ਸਰਪੰਚ ਵਾਲਾ ਮਸਲਾ, ਹਾਂਜੀ, ਇਹ ਸੀਗਾ ਅਪ੍ਰੈਲ ਦਾ। ਉਦੋਂ ਵਾਢੀਆਂ ਜਿਹੜੀਆਂ ਨੇ ਮੇਰੇ ਖਿਆਲ ਦੇ ਨਾਲ ਸ਼ੁਰੂ ਹੁੰਦੀਆਂ ਹੀ ਪਈਆਂ ਸਨ। ਤਾਂ ਉਸ ਵੇਲੇ ਕੀ ਹੋਇਆ ਸੀਗਾ
ਗੁਰਪ੍ਰੀਤ ਜੀ ਕਿ ਇੱਕ ਲੜਾਈ ਹੋਈ, ਇੱਕ ਝਗੜਾ ਹੋਇਆ, ਜੀ ਜੀ ਯਾਦ ਹੈ ਤੁਹਾਨੂੰ? ਜੀ ਤਾਂ ਉਹ ਜਿਹੜਾ ਝਗੜਾ ਹੋਇਆ, ਉਸ ਝਗੜੇ ਨੂੰ ਸੁਲਝਾਉਣ ਵਾਸਤੇ ਜਾਂ ਹਿੰਸਾ ਰੋਕਣ ਵਾਸਤੇ ਇੱਕ ਪੁਲਿਸ ਬਲ ਜਿਹੜਾ ਉੱਥੇ ਪਹੁੰਚਦਾ ਹੈ ਜੀ। ਜੀ ਤਾਂ ਜਿਸ ਵੇਲੇ ਉੱਥੇ ਪਹੁੰਚਦਾ ਹੈ ਤਾਂ ਇੱਕ ਥਾਣੇਦਾਰ ਦੀ ਮੌਤ ਹੋ ਜਾਂਦੀ ਹੈ। ਜੀ ਲੋਕਾਂ ਨੇ ਉਦੋਂ ਬਹੁਤ ਮਤਲਬ ਕਿ ਬੁਰਾ ਮਨਾਇਆ ਇਹਨਾਂ ਚੀਜ਼ਾਂ ਦਾ ਕਿ ਭਾਈ ਇਸ ਸਰਪੰਚ ਨੇ ਆਹ ਕੀ ਕਰ ਦਿੱਤਾ, ਆਮ ਆਦਮੀ ਪਾਰਟੀ ਦੇ ਸਰਪੰਚ ਨੇ। ਤਾਂ ਬਹੁਤ ਖਬਰਾਂ ਲੱਗੀਆਂ। ਉਹ ਗੁਰਪ੍ਰੀਤ ਜੀ ਮਾਮਲਾ ਥੋੜਾ ਜਿਹਾ ਅੱਗੇ ਵਧਿਆ, ਕੁਝ ਬੰਦਿਆਂ ਤੇ ਪਰਚਾ ਦਰਜ ਹੋਇਆ, ਲਗਭਗ 50 ਤੇ ਕੁਝ ਬੰਦੇ ਫੜ ਲਏ। ਉਹਦੇ ਚ ਸਰਪੰਚ ਵੀ ਸੀ ਸ਼ਾਮਲ ਤੇ ਉਹਦੀ ਵਾਈਫ ਵੀ। ਜੀ ਪਰ ਉਹਦੇ ਹੱਕ ਦੇ ਵਿੱਚ ਇੱਕ ਸ਼ਖਸ ਬਿਲਕੁਲ ਕਹਿ ਲਓ ਕਿ ਸੰਸਾਰ ਦੇ ਸਾਹਮਣੇ ਆ ਕੇ ਡਟ ਗਿਆ। ਉਹ ਸੀ ਮਨਜਿੰਦਰ ਸਿੰਘ ਲਾਲਪੁਰਾ ਵਿਧਾਇਕ। ਜੀ ਉਹਨੇ ਆਖਿਆ ਸਰਪੰਚ ਬੇਕਸੂਰ ਆ, ਸਾਡਾ ਸਰਪੰਚ ਨਜਾਇਜ਼ ਫਸਾ ਰਿਹਾ, ਅਸਲੀ ਗੱਲ ਨਹੀਂ ਦੱਸ ਰਿਹਾ। ਜੀ ਤੇ ਫਿਰ ਕਮਾਲ ਦੀ ਗੱਲ ਇਹ ਵੇਖੋ, ਅੱਜ ਬੜੀ ਇੰਟਰਸਟਿੰਗ ਗੱਲ ਹੈ। ਜਿਵੇਂ ਖਬਰ ਆਉਂਦੀ ਆ ਕਿ ਸਰਪੰਚ ਤੇ ਉਸਦੀ ਵਾਈਫ ਨੂੰ ਕਲੀਨ ਚਿੱਟ ਮਿਲ ਗਈ। ਕਲੀਨ ਚਿੱਟ ਮਿਲ ਗਈ ਆ 5 ਜਣਿਆਂ ਨੂੰ ਟੋਟਲ, ਸਰਪੰਚ ਤੇ ਉਹਦੀ ਵਾਈਫ ਵੀ ਉਹਦੇ ਵਿੱਚ ਸ਼ਾਮਲ ਆ। ਹੁਣ ਖਬਰ ਇਹ ਆ ਰਹੀ ਹੈ ਕਿ ਤਰਨਤਾਰਨ ਦੇ ਐਸਐਸਪੀ ਅਭਿਮਨਿਊ ਰਾਣਾ ਨੂੰ ਬਦਲ ਦਿੱਤਾ ਗਿਆ। ਕਿਉਂ? ਕਿਉਂਕਿ ਵਿਧਾਇਕ ਇਸੇ ਐਸਐਸਪੀ ਤੇ ਸਵਾਲ ਚੁੱਕਦਾ ਸੀ। ਔਰ ਕਮਾਲ ਦੀ ਗੱਲ ਆ, ਮੇਰੇ ਖਿਆਲ ਦੇ ਨਾਲ ਮੇਰੇ ਇਸ ਕੈਰੀਅਰ ਦੇ ਵਿੱਚ ਪਹਿਲਾ ਮੌਕਾ ਹੈ ਜਦੋਂ ਇੱਕ ਵਿਧਾਇਕ ਨੇ ਕੁਝ ਮਹੀਨਿਆਂ ਦੇ ਅੰਦਰ ਅੰਦਰ 2 ਐਸਐਸਪੀ ਬਦਲਾ ਦਿੱਤੇ ਹੋਣ। ਤੁਹਾਨੂੰ ਯਾਦ ਆ? ਜੀ ਗੁਰਦੀਪ ਕਿਹੜੇ ਸੀ ਉਹ ਚੌਹਾਨ, ਮੈਂ ਨਾਮ ਭੁੱਲ ਰਿਹਾ, ਗੁਰਮੀਤ ਸਿੰਘ ਚੌਹਾਨ। ਜੀ ਗੁਰਮੀਤ ਸਿੰਘ ਚੌਹਾਨ ਨੂੰ ਵੀ ਇਹਨਾਂ ਨੇ ਬਦਲਵਾਇਆ ਸੀ। ਹੁਣ ਅਭਿਮਨਿਊ ਰਾਣਾ ਇਹਨਾਂ ਨੂੰ ਬਦਲ ਦਿੱਤਾ ਤੇ ਦੀਪਕ ਪਾਰਕ ਆ ਗਏ ਨੇ। ਤਾਂ ਗੱਲ ਤੁਸੀਂ ਇਹ ਵੇਖੋ ਕਿ ਜੇ ਮੰਨ ਲਓ ਸਰਪੰਚ ਤੇ ਉਹਦੀ ਵਾਈਫ ਬੇਕਸੂਰ ਆ, ਤਾਂ ਫਿਰ ਉਸ ਥਾਣੇਦਾਰ ਦਾ ਹਥਿਆਰਾ ਕੌਣ ਆ? ਜੀ ਇਹ ਵੇਖਣ ਵਾਲੀ ਗੱਲ ਹੈ ਨਾ। ਕਿਉਂ? ਕਿਉਂਕਿ ਮਨਜਿੰਦਰ ਸਿੰਘ ਲਾਲਪੁਰਾ ਨੇ ਇੱਕ ਖੁਲਾਸਾ ਕੀਤਾ ਸੀ ਜੋ ਬਾਅਦ ਦੇ ਵਿੱਚ ਇਹਨਾਂ ਨੇ ਰਿਪੀਟ ਤੇ ਨਹੀਂ ਕੀਤਾ। ਇਹਨਾਂ ਨੇ ਕਿਹਾ ਸੀਗਾ ਕਿ ਜਿਸ ਵੈਪਨ ਦੇ ਨਾਲ ਬਈ ਹੱਤਿਆ ਹੋਈ ਆ, ਥਾਣੇਦਾਰ ਮਰਿਆ, ਐਕਚੁਅਲ ਚ ਉਹ ਲਾਇਸੈਂਸੀ ਯਾਨੀ ਸਰਵਿਸ ਰਿਵਾਲਵਰ ਨਹੀਂ, ਲਾਇਸੈਂਸੀ ਵੈਪਨ ਸੀ। ਤੇ ਪੁਲਿਸ ਵਾਲਿਆਂ ਕੋਲੋਂ ਕਿੱਥੋਂ ਆਇਆ? ਪੁਲਿਸ ਵਾਲਿਆਂ ਦਾ ਹੀ ਵੈਪਨ ਸੀ। ਜੀ ਗੋਲੀ ਪੁਲਿਸ ਵਾਲਿਆਂ ਤੋਂ ਚੱਲੀ ਆ। ਤਾਂ ਯਾਨੀ ਹੁਣ ਇਹਦਾ ਵੀ ਹੱਲ ਕੌਣ ਕਰੂਗਾ ਇਸ ਸਵਾਲ ਦਾ ਕਿ ਜੇ ਉਹ ਬੇਦੋਸ਼ੀ ਨੇ? ਮੈਂ ਤੇ ਹਮੇਸ਼ਾ ਕਹਿੰਦਾ ਕਿ ਕੋਈ ਬੇਦੋਸ਼ਾ ਨਹੀਂ ਟੰਗਿਆ ਜਾਣਾ ਚਾਹੀਦਾ। ਉੱਥੇ ਸ਼ਾਇਦ ਅਤੁਲ ਸੋਨੀ ਹੋਣਾ ਦੀ ਵੀ ਡਿਊਟੀ ਸੀ, ਕਹਿੰਦੇ ਉਹ ਡੀਐਸਪੀ ਸੀ ਨਾ ਜੀ। ਡੀਐਸਪੀ ਸਾਹਿਬ ਕਹਿੰਦੇ ਉਹ ਮੌਕੇ ਤੇ ਨਿਕਲ ਗਏ ਉੱਥੋਂ। ਇਹੋ ਜਿਹੀਆਂ ਖਬਰਾਂ ਵੀ ਆ ਰਹੀਆਂ ਸੀ ਸਾਹਮਣੇ। ਉਹਨੂੰ ਵੀ ਬਦਲਤਾ ਮੈਨੂੰ ਲੱਗਦਾ। ਅਤੁਲ ਸੋਨੀ ਦੀ ਫੋਟੋ ਤੇ ਮੈਂ ਇੱਧਰ ਸਾਡੇ ਏਰੀਏ 'ਚ ਵੇਖੀ ਆ ਕਿਤੇ, ਦੁਬਾਰਾ ਫੇਰ ਆ ਗਿਆ। ਮੈਨੂੰ ਲੱਗਦਾ ਅਤੁਲ ਸੋਨੀ ਇੱਥੇ ਹੁੰਦਾ ਸੀ ਪਹਿਲਾਂ, ਜਲਾਲਾਬਾਦ। ਠੀਕ ਹੈ ਜੀ। ਇਸ ਏਰੀਏ 'ਚ ਆ ਗਿਆ। ਤਾਂ ਖੈਰ ਉਹਦੀ ਪੁਸ਼ਟੀ ਤੇ ਨਹੀਂ ਆਪਾਂ ਕਰਦੇ, ਪਰ ਮੈਨੂੰ ਲੱਗਦਾ ਕਿ ਸ਼ਾਇਦ ਉਹਦਾ ਵੀ ਤਬਾਦਲਾ ਕਰ ਦਿੱਤਾ ਗਿਆ। ਤਾਂ ਵੱਡਾ ਸਵਾਲ ਇਹ ਹੈ ਨਾ ਕਿ ਫਿਰ ਜਿਹੜਾ ਉਹ ਵੈਪਨ ਵਾਲਾ ਮੁੱਦਾ ਚੁੱਕਿਆ ਸੀ ਇਹਨਾਂ ਨੇ, ਕੀ ਉਹ ਜਾਂਚ ਪੜਤਾਲ ਦੇ ਵਿੱਚ ਨਿਕਲੇਗਾ, ਗਾਂ ਤੁਰੇਗਾ? ਜੀ ਇਹ ਤਾਂ ਹੈ। ਹੁਣ ਦੇਖਦੇ ਹਾਂ ਗੱਲ ਅੱਗੇ ਤੁਰਦੀ ਹੈ ਜਾਂ ਨਹੀਂ ਤੁਰਦੀ। ਉਧਰ ਇਹ ਜਿਹੜਾ ਪਾਸਟਰ ਬਜਿੰਦਰ ਸੀ, ਇਸ ਨੂੰ ਜੇਲ੍ਹ ਦਾ ਰਸਤਾ ਦਿਖਾਉਣ ਵਾਲਾ ਜਿਹੜਾ ਕਪਲ ਸੀ, ਹੁਣ ਉਸ ਦੀਆਂ ਮੁਸ਼ਕਲਾਂ ਵੀ ਕਹਿੰਦੇ ਵੱਧ ਗਈਆਂ ਨੇ। ਗੱਲ ਹਿਮਾਚਲ ਤੋਂ ਤੁਰੀ ਹੈ, ਕੋਈ FIR ਦਰਜ ਹੋਈ ਹੈ ਜੀ ਉਹਨਾਂ ਤੇ? ਹਾਂਜੀ ਗੁਰਪ੍ਰੀਤ ਜੀ, ਇਹਨਾਂ ਨੇ ਬਹੁਤ ਲੰਬੀ ਲੜਾਈ ਲੜੀ ਆ ਇਸ ਪਾਸਟਰ ਦੇ ਖਿਲਾਫ, ਆਪਾਂ ਨੂੰ ਵੀ ਪਤਾ ਹੀ ਆ ਜੀ। ਤਾਂ ਹੁਣ ਹੁੰਦਾ ਕੀ ਆ ਕਿ ਇਸ ਮਾਮਲੇ ਦੇ ਵਿੱਚ ਬਈ ਇਹ 2 ਜਿਹੜੇ ਮੀਆਂ ਬੀਬੀ ਆ ਜਿਨ੍ਹਾਂ ਨੇ ਬਰਜਿੰਦਰ ਨੂੰ ਸਲਾਖਾਂ ਦੇ ਪਿੱਛੇ ਘੱਲਿਆ, ਸਿੱਖਾਂ ਦੇ ਪਿੱਛੇ ਡੱਕਿਆ, ਇਹ ਕਹਿੰਦੇ ਆ ਕਿ ਸਾਨੂੰ ਤਾਂ ਪਤਾ ਹੀ ਨਹੀਂ। ਪੁਲਿਸ ਆਈ ਆ ਹਿਮਾਚਲ ਦੀ ਤੇ ਉਹਨਾਂ ਦੱਸਿਆ ਕਿ ਤੁਹਾਡੇ ਤੇ ਮੰਡੀ 'ਚ ਮਾਮਲਾ ਦਰਜ ਆ ਜੀ, ਤੇ ਕੋਰਟ ਨੇ ਉੱਥੋਂ ਦੀ ਜਿਹੜੀ ਲੋਕਲ ਕੋਰਟ ਆ ਉਹਨੇ ਤੁਹਾਡੀ ਜ਼ਮਾਨਤ ਵੀ ਕੈਂਸਲ ਕਰ ਦਿੱਤੀ। ਕਹਿੰਦੇ ਵੀ ਸਾਡੇ ਤਾਂ ਹੱਥਾਂ ਪੈਰਾਂ ਦੀ ਪੈ ਗਈ ਹੈ। ਇਹਨਾਂ ਦਾ ਦਾਵਾ ਹੈ ਕਿ ਜਿਹੜਾ ਪਰਚਾ ਇਹ ਬਣਾ ਰਹੇ ਆ ਕਿ ਇੱਕ ਕੁੜੀ ਸੀ, ਉਹ ਕਹਿੰਦੀ ਆ ਵੀ ਇਹ ਮੈਨੂੰ ਲੇਡੀ ਮਿਲੀ ਆ ਉੱਥੇ ਮੋਹਾਲੀ ਦੇ ਵਿੱਚ, ਮੈਨੂੰ ਕੋਕ 'ਚ ਨੇ ਕੁਛ ਪਿਆਇਆ, ਫਿਰ ਇਹ ਮੈਨੂੰ ਮੰਡੀ ਲੈ ਗਏ ਆ, ਉੱਥੇ ਮੇਰੇ ਨਾਲ ਜ਼ਬਰ ਜਨਾਹ ਹੋਇਆ। ਉਹ ਕਹਿੰਦੇ ਵੀ ਕੋਰਟ ਦੇ ਹੁਕਮਾਂ ਤੇ ਸਾਡੇ ਕੋਲ ਤੇ ਸਿਕਿਉਰਿਟੀ ਆ ਜੀ, ਗਨਮੈਨ ਸਾਡੇ ਨਾਲ ਰਹਿੰਦੇ ਨੇ ਚੱਤੋ ਪੈ ਜੀ। ਜੇ ਅਸੀਂ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੋਵੇ ਸਾਨੂੰ ਲਿਖ ਕੇ ਦੇਣਾ ਪੈਂਦਾ ਜੀ, ਮਤਲਬ ਕਿ ਰਿਕਾਰਡ ਦੇ ਵਿੱਚ ਕਾਰਵਾਈ ਹੁੰਦੀ ਆ। ਉਹ ਕਹਿੰਦੇ ਵੀ ਦੱਸੋ, ਅਸੀਂ ਮੰਡੀ ਗਏ ਹੀ ਨਹੀਂ ਹੈ,
ਸਾਡਾ ਕੋਈ ਉੱਥੇ ਕਨੈਕਸ਼ਨ ਹੀ ਨਹੀਂ। ਆਧਾਰ ਕਾਰਡ ਸਾਡਾ ਲਾ ਕੇ ਜ਼ਮਾਨਤ ਵੀ ਕਿਸੇ ਨੇ ਲਵਾ ਦਿੱਤੀ ਹੈ। ਉਹ ਇਹਦੇ ਪਿੱਛੇ ਬਰਜਿੰਦਰ ਦੇ ਚੇਲੇ ਚਪਟਿਆਂ ਦਾ ਨਾਂ ਲੈਂਦੇ ਆ ਕਿ ਸਾਜ਼ਿਸ਼ ਜਿਹੜੀ ਆ ਨਾ ਉਹ ਸਾਰੀ ਪਾਦਰੀ ਰਚ ਰਿਹਾ। ਉਹ ਤੇ ਇਹ ਵੀ ਕਹਿੰਦੇ ਪਾਦਰੀ ਉੱਥੇ ਨਜ਼ਾਰੇ ਲੈਣ ਡਿਆ ਜੇਲ੍ਹ ਦੇ ਵਿੱਚ ਜੀ। ਤਾਂ ਇਹ ਹੁਣ ਮਾਮਲਾ ਆਪਣੇ ਆਪ ਦੇ ਵਿੱਚ ਬੜਾ ਗੰਭੀਰ ਹੋ ਜਾਂਦਾ ਗੁਰਪ੍ਰੀਤ ਜੀ। ਇਹ ਦੇਖਣਾ ਪਏਗਾ ਕਿ ਜੇ ਕੋਈ ਪੀੜਤ ਸੱਚੀਓ ਪੀੜਤ ਹੈ ਤਾਂ ਉਹਦਾ ਨਿਆਂ ਵੀ ਨਾ ਮਰੇ, ਪਰ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਇਸ ਤਾਕਤਵਰ ਬੰਦੇ ਨੂੰ, ਇਸ ਪਖੰਡੀ ਨੂੰ ਇੱਥੋਂ ਇਹਦੇ ਹਸ਼ਰ ਤੱਕ ਪਹੁੰਚਾਇਆ, ਸਜ਼ਾ ਯਾਫਤਾ ਕਰਵਾਇਆ, ਕਿਤੇ ਉਹ ਜਾਣ ਕੇ ਤੇ ਨਹੀਂ ਫਸਾ ਰਹੇ। ਉਹਦੇ ਚੇਲੇ ਚਪਟੇ ਬਹੁਤ ਨੇ, ਤੁਹਾਨੂੰ ਪਤਾ ਹੀ ਆ ਕਿ ਕਿਤੇ ਇਹ ਨਾ ਨਿਰਦੋਸ਼ ਰਗੜੇ ਜਾਣ। ਸੋ ਕਾਨੂੰਨ ਨੂੰ ਬਹੁਤ ਬਰੀਕ ਬੀਨੀ ਦੇ ਨਾਲ ਇਸ ਮਾਮਲਾ ਜਿਹੜਾ ਉਹ ਨਜਿੱਠਣਾ ਚਾਹੀਦਾ ਹੈ। ਜੀ ਜੀ। ਸੋ ਉਧਰ ਬਠਿੰਡੇ ਦਾ ਡੀਐਸਪੀ ਸਸਪੈਂਡ ਕੀਤਾ ਗਿਆ ਜੀ, ਕੀ ਹੈ ਕਾਰਨ? ਦੇਖੋ ਇਹਦੇ ਬਾਰੇ ਕਿਹਾ ਗਿਆ ਹੈ, ਜਿੰਨਾ ਕੁ ਮੈਂ ਸੁਣਿਆ, ਕਿ ਇਹਦੇ ਤੇ ਸ਼ੱਕ ਸੀ। ਵੈਸੇ ਤੇ ਕਹਿੰਦੇ ਕਿ ਥਾਰ ਵਾਲੀ ਦੀ ਜਿਹੜੀ ਇੰਟਰਵਿਊ ਸੀ ਉਸ ਤੋਂ ਬਾਅਦ ਇਹ ਬੋਲਿਆ ਵੀ ਸੀਗਾ ਡੀਐਸਪੀ ਹਰਬੰਸ ਸਿੰਘ, ਸ਼ਾਇਦ ਇਹਦਾ ਨਾਮ ਆ ਜੀ, ਤੇ ਉਸ ਤੋਂ ਬਾਅਦ ਇਹਨੂੰ ਸਸਪੈਂਡ ਕਰ ਦਿੱਤਾ ਗਿਆ। ਵੈਸੇ ਜੇ ਤੁਸੀਂ ਦੇਖੋਗੇ ਤਾਂ ਪੁਲਿਸ ਅਫਸਰਾਂ ਦੀ ਤੇ ਨੇਰੀ ਲਿਆਂਦੀ ਪਈ ਆ। ਵੇਖ ਲਓ ਕਿੰਨੇ ਸਸਪੈਂਡ ਕਰ ਦਿੱਤੇ ਨੇ ਨਾ ਕੁਝ ਦਿਨਾਂ ਦੇ ਵਿੱਚ ਹੀ। ਹੁਣ ਇਹ ਜਿਹੜਾ ਸਸਪੈਂਡ ਹੋਇਆ ਇਹਦੇ ਤੇ ਦੱਸਦੇ ਆ ਕਿ ਦੋਸ਼ ਇਹ ਆ ਕਿ ਨਸ਼ੇ ਵਾਲੇ ਮਾਮਲਿਆਂ ਦੇ ਵਿੱਚ ਇਸਨੇ ਢਿੱਲ ਮੱਠ ਵਰਤੀ ਹੈ ਜੀ। ਡਰੱਗ ਤਸਕਰਾਂ ਦੇ ਨਾਲ ਇਹਦੇ ਤਾਲੁਕਾਤ ਹਨ। ਤਾਂ ਬਈ ਇਹਦੇ ਵਿੱਚ ਹੋ ਸਕਦਾ ਹੈ ਕਿ ਕੋਈ ਦੇਖਿਆ ਜਾਵੇ ਅੱਗੇ ਜਾ ਕੇ ਕਿ ਬਈ ਕੀ ਹੁੰਦਾ ਕੀ ਨਹੀਂ ਹੁੰਦਾ, ਪਰੰਤੂ ਇਹ ਸ਼ੱਕ ਹੈ ਕਿ ਇਹਦੇ ਸੰਬੰਧ ਹੈ। ਹੁਣ ਇਸ ਡੀਐਸਪੀ ਨੇ ਜੋ ਕੰਮ ਕੀਤਾ ਉਹ ਵੇਖਣ ਵਾਲਾ ਜੀ। ਇਹ ਕਹਿੰਦੇ ਕੁਝ ਦਿਨ ਪਹਿਲਾਂ ਸੰਗਰੂਰ ਜੇਲ੍ਹ ਦੇ ਅੰਦਰ ਤੋਂ ਨਸ਼ਾ ਤਸਕਰੀ ਦਾ ਖੁਲਾਸਾ ਹੋਇਆ ਸੀ। ਡਿਪਟੀ ਸੁਪਰਡੈਂਟ ਆਫ ਪੁਲਿਸ ਜਿਹੜਾ ਗੁਰਪ੍ਰੀਤ ਸਿੰਘ ਸੀ ਜੀ, ਉਹਨੂੰ ਇਸੇ ਮਾਮਲੇ ਦੇ ਵਿੱਚ ਅਰੈਸਟ ਕੀਤਾ ਗਿਆ ਸੀ। ਉਹ ਵੀ ਇਸ ਤਰ੍ਹਾਂ ਦੇ ਕਾਰੋਬਾਰ ਦੇ ਵਿੱਚ ਸ਼ਾਮਲ ਸੀ। ਐਨਡੀਪੀਐਸ ਦਾ ਮਾਮਲਾ ਦਰਜ ਕੀਤਾ ਗਿਆ ਸੀਗਾ। ਤਾਂ ਕੁੱਲ ਮਿਲਾ ਕੇ 19 ਬੰਦੇ ਜਿਹੜੇ ਆ ਉਹ ਦਰਜ ਇਹਦੇ ਵਿੱਚ ਨਾਮਜ਼ਦ ਕੀਤੇ ਗਏ। ਤਾਂ ਇਹ ਜਿਹੜਾ ਕੇਸ ਦਰਜ ਹੋਇਆ ਸੀਗਾ ਅਮਨਦੀਪ ਕੌਰ ਵਾਲਾ, ਉਹਨੂੰ ਵੀ ਇਹਦੇ ਨਾਲ ਜੋੜਿਆ ਜਾਂਦਾ ਕਿ ਬਠਿੰਡੇ ਦੇ ਵਿੱਚ ਜੋ ਕੁਝ ਚੱਲ ਰਿਹਾ ਸੀਗਾ, ਹਰਬੰਸ ਸਿੰਘ ਜਿਹੜਾ ਹੈ ਸ਼ਾਇਦ ਲਾਪਰਵਾਹੀ ਵਰਤ ਰਿਹਾ ਸੀ। ਮਤਲਬ ਇੱਕ ਤਾਂ ਜਿਹੜਾ ਸੰਗਰੂਰ ਜੇਲ੍ਹ ਦਾ ਨੈਟਵਰਕ ਹੈ, ਕੁਛ ਉਹਦਾ ਵੀ ਸ਼ੱਕ ਸ਼ੁਬਾ ਹੈ, ਕੁਛ ਅਮਨਦੀਪ ਕੌਰ ਵਾਲਾ ਮਸਲਾ ਆ ਗਿਆ, ਤਾਂ ਕੁਛ ਹੁਣ ਇਹ ਖਬਰਾਂ ਨੇ ਕਿ ਇਹ ਕਹਿੰਦੇ ਆ ਕਿ ਬਈ ਢਿੱਲ ਮੱਠ ਜਿਹੜੀ ਹੈ ਉਹ ਵਰਤ ਰਿਹਾ ਸੀ। ਅੱਛਾ, ਇਹਦੇ ਚ ਨਾ ਆਹ ਖਬਰਾਂ ਮੀਡੀਆ ਵਾਲਾ ਬਣਾ ਦਿੰਦੇ ਆ ਜਗਾੜ, ਆ ਜੀ ਵਾਹ। ਪੁਲਿਸ ਜਾਂ ਜਿਹੜੀ ਸਰਕਾਰ ਹੈ ਉਹ ਖੁੱਲ ਕੇ ਕਾਰਨ ਨਹੀਂ ਦੱਸਦੀ। ਹੁਣ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਦੱਸਿਆ ਹੋਵੇਗਾ ਕਿ ਵਰਿੰਦਰ ਸਿੰਘ ਬਰਾੜ ਨੂੰ ਐਸਐਸਪੀ ਨੂੰ ਸਸਪੈਂਡ ਕਰਨ ਦਾ ਵੱਡਾ ਕਾਰਨ ਸੀ ਕਿ ਮਾਨ ਫੈਮਿਲੀ ਤੇ ਪਰਚਾ ਦਰਜ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਸੀ ਜੀ। ਸੋ ਬਾਹਰੀ ਤੌਰ ਤੇ ਅਸੀਂ ਖਬਰਾਂ ਪੜ੍ਹਦੇ ਆ, ਕਰਦੇ ਆ, ਚਲੋ ਵਿਸ਼ਲੇਸ਼ਣ ਚ ਲੈ ਜਾਂਦੇ ਆ ਉਸ ਚੀਜ਼ ਨੂੰ ਕਿ ਬਾਹਰੀ ਤੌਰ ਤੇ ਖਬਰ ਜਿਹੜੀ ਆ ਕੁਝ ਹੋਰ ਦੀ ਹੁੰਦੀ ਆ। ਹੁਣ ਆ ਮੀਡੀਆ ਨੇ ਕੀ ਸੱਤਿਆਨਾਸ਼ ਮਾਰਿਆ, ਆਪਾਂ ਜਿਹੜੀ ਆ ਕੋਟ ਕੀਤੀ ਹੈ ਕਿ ਦੇਖੋ ਜੀ ਅਮਨਦੀਪ ਦਾ ਮਸਲਾ ਹੈ, ਕਿੱਧਰ ਸੰਗਰੂਰ ਵਾਲਾ ਮਸਲਾ, ਕੋਈ ਗੱਲ ਕਲੀਅਰ ਹੋਈ ਜੀ ਜੀ, ਕੁਝ ਵੀ ਨਹੀਂ ਹੈ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਇਹ ਜਿਹੜੇ ਬੰਦੇ ਜਦੋਂ ਸਸਪੈਂਡ ਹੁੰਦੇ ਆ, ਇਹ ਜਦੋਂ ਆਪਣਾ ਆਫ ਦੀ ਰਿਕਾਰਡ ਕਾਰਨ ਦੱਸਦੇ ਆ, ਰੋਣਾ ਰੋਂਦੇ ਆ, ਉਹ ਕੁਝ ਹੋਰ ਹੁੰਦਾ ਹੈ ਜੀ। ਇਹ ਸਰਕਾਰ ਜਿਹੜੀ ਲਗਾਤਾਰ ਕਰ ਰਹੀ ਹੈ, ਮੈਨੂੰ ਗੁਰਪ੍ਰੀਤ ਜੀ ਕਿਤੇ ਨਾ ਕਿਤੇ ਇਸ ਗੱਲ ਦਾ ਹੌਸਲਾ ਹੈ ਕਿ ਜਿਵੇਂ ਹੀ 26 ਚੜ੍ਹੇਗਾ ਜੀ, ਪੁਲਿਸ ਅਤੇ ਸਿਵਲ ਪ੍ਰਸ਼ਾਸਨ, ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਏਗਾ, ਕਿਉਂਕਿ ਮਈ ਜੂਨ ਚ ਤਾਂ ਹੋ ਸਕਦਾ ਈਡੀ ਦਾ ਸੀਜ਼ਨ ਸ਼ੁਰੂ ਹੋ ਜਾਵੇ, ਜਿਵੇਂ ਕ੍ਰਿਕਟ ਦਾ ਉੱਥੇ ਕਾਉਂਟੀ ਸੈਸ਼ਨ ਸ਼ੁਰੂ ਹੁੰਦਾ ਹੈ ਨਾ, ਕਾਉਂਟੀ ਸੀਜ਼ਨ ਇੰਗਲੈਂਡ ਮਈ ਜੂਨ ਚ, ਅਗਲੀ ਮਈ ਜੂਨ ਚ ਤੇ ਉਹਨਾਂ ਦਾ ਸੀਜ਼ਨ ਸ਼ੁਰੂ ਹੋ ਜਾਏਗਾ। ਤਾਂ ਉਸ ਤੋਂ ਪਹਿਲਾਂ ਜਿਹੜਾ ਪੰਜਾਬ ਦਾ ਅਮਲਾ ਫੈਲਾ ਹੈ ਗੁਰਪ੍ਰੀਤ ਜੀ, ਮੈਨੂੰ ਇਹ ਸ਼ੱਕ ਪੈਂਦਾ ਹੈ ਕਿ ਇਹ ਇਹਨਾਂ ਦਾ ਕੰਮ ਕਰਨਾ ਛੱਡ ਦੇਗਾ। ਕਿਸੇ ਵੀ ਸਰਕਾਰ ਨੂੰ ਜਦੋਂ ਮਤਲਬ ਕਿ ਇਹਨਾਂ ਨੇ ਰੋਲਣਾ ਹੋਵੇ ਤਾਂ ਫਿਰ ਇਹ ਕੀ ਕਰਦੇ ਆ ਕਿ ਮਸਲਿਆਂ ਨੂੰ ਉਲਝਾ ਦਿੰਦੇ ਆ, ਜਾਨੀ ਜੋ ਉਤੋਂ ਕਾਲੀ ਕਾਲੀ ਜਦੋਂ ਉਸ ਟਾਈਮ ਇਲੈਕਸ਼ਨ ਦੇ ਵੇਲੇ ਫੈਸਲੇ ਹੁੰਦੇ ਐਗਜ਼ੀਕਿਊਟ ਨਹੀਂ ਕੀਤਾ ਜਾਂਦਾ। ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਉਸ ਦਿਸ਼ਾ ਵੱਲ ਵੱਧ ਰਹੀ ਹੈ ਜੀ। ਆ ਤੁਸੀਂ ਦੇਖ ਲਓ, ਕਿਸੇ ਨੂੰ ਬਦਲਿਆ ਜਾ ਰਿਹਾ ਹੈ, ਕਿਸੇ ਨੂੰ ਸਸਪੈਂਡ ਕੀਤਾ ਜਾ ਰਿਹਾ, ਇਹੀ ਚੱਕ ਥਾਲੀ ਚੱਲਦੀ ਪਈ ਹੈ ਜੀ।
ਅਗਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਇੱਕ ਕਪਲ ਵਿਆਹ ਤੋਂ ਬਾਅਦ ਕਹਿੰਦੇ ਮੇਘਾਲਿਆ ਦੇ ਵਿੱਚ ਜਾਂਦਾ ਹੈ ਹਨੀਮੂਨ ਦੇ ਲਈ, ਤੇ ਉੱਥੇ ਜੋ ਕੁਝ ਟ੍ਰੈਜੇਡੀ ਵਾਪਰੀ ਉਸ ਤੋਂ ਬਾਅਦ ਕਈ ਦਿਨ ਹੋ ਗਏ ਇਸ ਘਟਨਾ ਨੂੰ, ਪਰ ਹੁਣ ਉਸ ਦੀ ਪਤਨੀ ਦੇ ਉੱਪਰ ਹੀ ਜਿਹੜੀ ਬਚ ਗਈ ਸੀ, ਪਤੀ ਤਾਂ ਮਾਰਿਆ ਜਾਂਦਾ ਹੈ, ਤੋ ਉਸ ਤੇ ਸ਼ੱਕ ਗਿਆ ਸੀ। ਤੇ ਇਹ ਕੀ ਸਾਰੀ ਕਹਾਣੀ ਹੈ ਜੀ? ਹੁਣ ਸ਼ੱਕ ਕਹਿੰਦੇ ਪਤਨੀ ਤੇ ਜਾ ਰਿਹਾ ਹੈ। ਦੇਖੋ, ਨੋਟ ਤੇ ਤੁਹਾਨੂੰ ਪਤਾ ਨਾ ਇੱਕ ਉਹ ਚੱਲਿਆ ਸੀਗਾ ਸੋਨਮ ਬੇਵਫਾ ਹੈ, ਜੀ ਜੀ ਉਹ ਲੰਮਾ ਸਮਾਂ ਸੋਸ਼ਲ ਮੀਡੀਆ ਤੇ ਟ੍ਰੈਂਡ ਕਰਦਾ ਰਿਹਾ। ਇਸ ਕੁੜੀ ਦਾ ਨਾਮ ਵੀ ਸੋਨਮ ਹੈ। ਜੀ ਜੋਤੀ ਮਲਹੋਤਰਾ ਨੂੰ ਸਾਹ ਆਇਆ, ਹੁਣ ਇਹਨਾਂ ਨੇ ਸੋਨਮ ਨੂੰ ਫੜ ਲਿਆ। ਦੇਖੋ, ਹਾਲੇ ਕੁਝ ਕਹਿਣਾ ਕਾਹਲੀ ਆ। ਜੀ ਹਾਲਾਂਕਿ ਮੇਘਾਲਿਆ ਦੇ ਜਿਹੜੇ ਇੱਕ ਮਿਨਿਸਟਰ ਨੇ ਉਹ ਤੇ ਕਹਿ ਚੁੱਕੇ ਆ ਕਿ ਐਸਆਈਟੀ ਨੇ ਜਿੰਨੀ ਕੁ ਜਾਂਚ ਪੜਤਾਲ ਕੀਤੀ ਹੈ ਕਿ ਇਹਨੇ ਕੰਟਰੈਕਟ ਕਿਲਿੰਗ ਕਰਵਾਈ ਆ ਆਪਦੇ ਘਰ ਵਾਲੇ ਦੀ, ਕਿਉਂਕਿ ਹਨੀਮੂਨ ਤੇ ਸਨ। ਜੀ ਤਾਂ ਇਸ ਕਰਕੇ ਲੋਕਾਂ ਦਾ ਰੋਸ ਬਹੁਤ ਜ਼ਿਆਦਾ ਹੈ ਇਸ ਕੁੜੀ ਪ੍ਰਤੀ। ਜੀ ਪਰ ਕੁਝ ਚੀਜ਼ਾਂ ਵੇਖਣ ਵਾਲੀਆਂ ਨੇ। ਕਿੱਥੇ ਸ਼ਿਲੌਂਗ, ਮੇਘਾਲਿਆ ਤੇ ਕਿੱਥੇ ਗਾਜ਼ੀਪੁਰ ਦੇ ਵਿੱਚ ਪਹੁੰਚੀ, 1000-1500 ਕਿਲੋਮੀਟਰ ਦਾ ਕੋਈ ਫਰਕ ਹੋਏਗਾ, ਇੱਕ ਢਾਬੇ ਤੇ ਬਦਹਾਲ ਹਾਲਤ ਦੇ ਵਿੱਚ ਮਿਲੀ ਆ। ਜੀ ਤੇ ਕੁਝ ਚੀਜ਼ਾਂ ਮੇਰੇ ਖਿਆਲ ਦੇ ਨਾਲ ਇੰਤਜ਼ਾਰ ਮੰਗਦੀਆਂ ਨੇ। ਘਟਨਾ ਤੇ ਬਹੁਤ ਮਾੜੀ ਵਾਪਰੀ ਹੈ ਜੀ, ਜੀ ਕਿ ਜਿਸ ਤਰ੍ਹਾਂ ਮਤਲਬ ਕਿ ਉਹ ਮੁੰਡਾ ਮਰਿਆ ਹੈ, ਜਿਸ ਤਰ੍ਹਾਂ ਇਹ ਸਭ ਕੁਝ ਹੋਇਆ ਤੇ ਬਹੁਤ ਬੁਰੀ ਹਾਲਤ ਦੇ ਵਿੱਚ ਉਹਦੀ ਲਾਸ਼ ਮਿਲੀ ਹੈ। ਹਾਲਾਂਕਿ 4 ਬੰਦੇ ਫੜੇ ਆ, ਰਾਜ ਕੁਸ਼ਵਾਹਾ, ਵਿਸ਼ਾਲ ਚੌਹਾਨ, ਆਨੰਦ ਕੁਰਮੀ ਤੇ ਆਕਾਸ਼ ਰਾਜਪੂਤ। ਸਮਝਿਆ ਜਾਂਦਾ ਕਿ ਇਹਨਾਂ ਨੇ ਮਾਰਿਆ। ਜੀ ਹੁਣ ਇਹ ਜਿਹੜੀ ਕੁੜੀ ਆ ਇਹ ਦੱਸਦੀ ਆ ਕਿ ਮੈਂ ਖੁਦ ਵਿਕਟਮ ਆ, ਯਾਨੀ ਲੁਟੇਰਿਆਂ ਨੇ ਹਮਲਾ ਕੀਤਾ ਤੇ ਉਸ ਤੋਂ ਬਾਅਦ ਵੀ ਇਹ ਵਿਰੋਧ ਦੇ ਵਿੱਚ ਲੜਿਆ ਉਹਨਾਂ ਦੇ ਨਾਲ ਤੇ ਇਹ ਕੰਮ ਹੋਇਆ। ਦੂਜੇ ਪਾਸੇ ਇੱਕ ਇਹ ਗੱਲ ਕਹੀ ਜਾਂਦੀ ਆ ਕਿ ਜਿਹੜਾ ਇਹਨਾਂ 4 ਚੋਂ ਰਾਜ ਕੁਸ਼ਵਾਹਾ, ਉਹ ਇਹਨਾਂ ਦੇ ਇੱਥੇ ਕੰਮ ਕਰਦਾ ਸੀ, ਕੁਝ ਸਾਲ ਛੋਟਾ ਸੀ ਇਹਦੇ ਤੋਂ, ਤੇ ਉਹਦਾ ਨਾਲ ਇਹਦਾ ਕੋਈ ਚੱਕਰ ਸੀ ਵਿਆਹ ਤੋਂ ਪਹਿਲਾਂ। ਜੀ ਤਾਂ ਇਹ ਮਤਲਬ ਕਿ 2 ਤਰ੍ਹਾਂ ਦੇ ਆਪਾ ਵਿਰੋਧੀ ਇਸ ਵੇਲੇ ਕਹਿ ਲਓ ਕਿ ਚਰਚੇ ਚੱਲ ਰਹੇ। ਤਾਂ ਜੀ ਮੇਰੇ ਖਿਆਲ ਦੇ ਨਾਲ ਇਸ ਵੇਲੇ ਇੰਡੀਆ ਦੀ ਸਭ ਤੋਂ ਚਰਚਿਤ ਖਬਰ ਤੇ ਇਹੋ ਆ ਗੁਰਪ੍ਰੀਤ ਜੀ। ਜੀ ਤੁਸੀਂ ਦੇਖੋਗੇ ਇਸ ਵੇਲੇ ਇੰਡੀਆ ਦੀ ਸਭ ਤੋਂ ਚਰਚਿਤ ਖਬਰ ਇਹ ਹੈ। ਪਰੰਤੂ ਮੇਰੇ ਖਿਆਲ ਦੇ ਨਾਲ ਸਾਨੂੰ ਕਿਸੇ ਵੀ ਨਿਰਣੇ ਤੇ ਪਹੁੰਚਣ ਤੋਂ ਪਹਿਲਾਂ ਥੋੜਾ ਜਿਹਾ ਹੋਰ ਇੰਤਜ਼ਾਰ ਕਰ ਲੈਣਾ ਚਾਹੀਦਾ, ਕਿਉਂਕਿ ਇਹਨਾਂ ਨੂੰ ਪੁਲਿਸ ਮੇਘਾਲਿਆ ਦੀ ਜਿਹੜੀ ਆ ਉਹ ਹਿਰਾਸਤ 'ਚ ਲੈ ਚੁੱਕੀ ਹੈ ਦੇਰ ਸ਼ਾਮੀ। ਤੇ ਹੁਣ ਉਹ ਜਦੋਂ ਲੈ ਕੇ ਜਾਣਗੇ, ਉੱਥੇ ਜਦੋਂ ਇੰਟਰੋਗੇਸ਼ਨ ਕਰਨਗੇ, ਫਿਰ ਜੋ ਤੱਥ ਨਿਕਲਣਗੇ ਮੇਰੇ ਖਿਆਲ ਦੇ ਨਾਲ ਉਹੀ ਫਾਈਨਲ ਸਿੱਟਾ ਕੱਢਣਗੇ ਕਿ ਕੀ ਵਾਪਰਿਆ ਜੀ। ਜੀ ਸੋ ਵੇਖਾਂਗੇ ਬਣਦਾ ਕੀ ਹੈ। ਪ੍ਰੋਗਰਾਮ ਦਾ ਸਮਾਂ ਹੁੰਦਾ ਇੱਥੇ ਹੀ ਸਮਾਪਤ। ਸੋ ਤੁਸੀਂ ਜੁੜੇ ਮਿੰਟੂ ਜੀ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਸ਼ੁਕਰੀਆ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।